सच जच पैंदा नी तकना भी तेरा बिलों जान कढ लैंदा नी वेख तेरे पिछे तेरे गल वाली गानी ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 2 ਜੁਲਾਈ ਦਿਨ ਸ਼ਨੀਚਰਵਾਰ ਤੇ ਸਾਡੇ ਅੱਜ ਦੇ ਸ਼ਾਮ ਤੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ ਕਿਸੇ ਵੀ ਤਰੀਕੇ ਦੀ। ਜੇਕਰ ਤੁਸੀਂ ਆਰਪ ਦੇ ਮੈਂਬਰ ਹੋ, ਤੁਹਾਡਾ ਰੈਕਡ ਕਲੀਨ ਆ, ਤਾਂ ਤੁਸੀਂ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 30 ਤੋਂ 40% ਤੱਕ ਡਿਸਕਾਊਂਟ ਲੈ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ ਘਰਾਂ ਦੀ, ਕਾਰਾਂ ਦੀ, ਟੈਕਸੀ, ਕਮਰਸ਼ੀਅਲ, ਗੈਸ ਸਟੇਸ਼ਨ, ਲਿਕਰ ਸਟੋਰ, ਹੋਟਲ, ਮੋਟਲ, ਸ਼ਾਪਿੰਗ ਸੈਂਟਰ, ਅਪਾਰਟਮੈਂਟ, ਰੈਸਟੋਰੈਂਟ, ਇਹਨਾਂ ਸਾਰਿਆਂ ਦੀ ਇੰਸ਼ੋਰੈਂਸ 100 ਤੋਂ ਵੱਧ ਰੇਟਡ ਕੰਪਨੀਜ਼ ਦੇ ਨਾਲ ਉਹ ਕਰਦੇ ਨੇ। ਪੂਰੇ ਅਮਰੀਕਾ ਭਰ ਦੇ ਵਿੱਚ ਉਹ ਇੰਸ਼ੋਰੈਂਸ ਕਰ ਸਕਦੇ ਨੇ। ਤੁਸੀਂ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕੌਨਸਨ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਦਲਬੀਰ ਸਿੰਘ ਗਿੱਲ ਲਾਈਵੋਕ ਤੋਂ ਅਤੇ ਬਿੱਲਾ ਸਿੰਘੇੜਾ ਜੀ ਸੈਨ ਹੋਜ਼ੇ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਤਾਂ ਗੱਲਬਾਤ ਦਾ ਸਿਲਸਿਲਾ ਬਲਤੇਜ ਪੰਨੂ ਜੀ ਸ਼ੁਰੂ ਕਰਦੇ ਹਾਂ। ਮੌਸਮ ਦੇ ਵਿੱਚ ਕਾਫੀ ਰਾਹਤ ਆ, ਮੌਨਸੂਨ ਪੂਰੇ ਪੰਜਾਬ ਭਰ ਦੇ ਵਿੱਚ ਜੀ ਪਿਛਲੇ ਤਕਰੀਬਨ 30-32 ਘੰਟੇ ਤੋਂ ਜੀ ਜਿਹੜੀ ਮੌਨਸੂਨ ਆ ਉਹ ਸਰਗਰਮ ਹੈ ਇਸ ਪੂਰੇ ਖਿੱਤੇ ਦੇ ਵਿੱਚ, ਔਰ ਸਮੁੱਚੇ ਪੰਜਾਬ ਭਰ ਦੇ ਵਿੱਚ ਜਿਹੜਾ ਜੀ ਉਹ ਮੀਂਹ ਜਿਹੜਾ ਉਹ ਪੈ ਰਿਹਾ। ਸਭ ਤੋਂ ਵੱਧ ਜਿਹੜਾ ਮੀਂਹ ਆ ਉਹ ਲੁਧਿਆਣੇ ਦੇ ਵਿੱਚ ਰਿਕਾਰਡ ਕੀਤਾ ਗਿਆ। ਜਿਹੜੇ ਪਹਿਲੇ ਦਿਨ ਇੱਕ ਦਿਨ ਦੇ ਵਿੱਚ ਹੀ 112 ਦੇ ਕਰੀਬ ਜਿਹੜਾ ਜੀ ਮਿਲੀਮੀਟਰ ਮੀਂਹ ਹੈ ਉਹ
ਲੁਧਿਆਣੇ ਦੇ ਵਿੱਚ ਪਿਆ। ਨਾ ਸਿਰਫ ਲੁਧਿਆਣੇ ਦੇ ਵਿੱਚ, ਬਾਕੀ ਜਗ੍ਹਾ ਦੇ ਉੱਤੇ ਵੀ, ਸਾਰੇ ਜਗ੍ਹਾ ਦੇ ਉੱਤੇ ਜਿਹੜੀ ਆ ਜੀ ਉਹ ਭਾਰੀ ਬਾਰਿਸ਼ ਜਿਹੜੀ ਆ ਉਹ ਹੋਈ ਆ। ਮੌਸਮ ਵਿਭਾਗ ਇਹ ਕਹਿੰਦਾ ਕਿ ਪਿਛਲੇ 10 ਸਾਲਾਂ ਦੇ ਵਿੱਚ ਜਿਹੜੇ ਮੌਨਸੂਨ ਦੇ ਵਿੱਚ ਪਹਿਲੇ ਦਿਨ ਜਿਹੜਾ ਵਰਨ ਵਾਲਾ ਇਹ ਮੀਂਹ ਆ, ਇਹ ਸਭ ਤੋਂ ਵੱਧ ਨੋਟ ਜਿਹੜਾ ਉਹ ਕੀਤਾ ਗਿਆ। 2006 ਦੇ ਵਿੱਚ ਜਲੰਧਰ ਦੇ ਵਿੱਚ 95.4 ਮਿਲੀਮੀਟਰ ਮੀਂਹ ਜਿਹੜਾ ਜੀ ਉਹ ਪਹਿਲੇ ਦਿਨ ਪਿਆ ਸੀਗਾ ਜੀ। ਔਰ ਇਹ ਜਿਹੜਾ ਜੀ ਅੰਕੜਾ ਬੜਾ ਜਿਹੜਾ ਚੰਗਾ ਔਰ ਰਾਹਤ ਦੇਣ ਵਾਲਾ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਮਾਨਸਾ, ਮੋਗਾ, ਅੰਮ੍ਰਿਤਸਰ, ਪਟਿਆਲਾ, ਬਠਿੰਡਾ, ਫਾਜ਼ਿਲਕਾ ਸਾਰੇ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਮੀਂਹ ਪੈਣ ਦੀਆਂ ਖਬਰਾਂ ਜਿਹੜੀਆਂ ਜੀ ਉਹ ਆ ਰਹੀਆਂ ਨੇ। ਇਹਦੇ ਨਾਲ ਜਿਹੜਾ ਬੋਰਡ ਹੈ, ਬਿਜਲੀ ਬੋਰਡ ਹੈ ਜੀ, ਉਹਨੂੰ ਰਾਹਤ ਜਿਹੜੀ ਉਹ ਮਿਲੀ ਹੈ, ਕਿਉਂਕਿ ਬਿਜਲੀ ਦੀ ਮੰਗ ਬਹੁਤ ਵੱਧ ਗਈ ਸੀ। ਜ਼ਿਆਦਾ ਹੁਮਸ ਤੇ ਗਰਮੀ ਦੀ ਵਜ੍ਹਾ ਕਰਕੇ ਉਹ ਇੱਕਦਮ ਜਿਹੜੀ ਹੈ ਜੀ ਉਹ ਡਾਊਨ ਹੁਣ ਚਲੇ ਗਈ ਹੈ। ਜਿਹੜਾ ਇਹ ਉੱਤਰੀ ਖਿੱਤਾ ਹੈ ਇਹਦੇ ਵਿੱਚ ਜੇ ਗੱਲ ਕਰੀਏ ਤਾਂ ਅਗਲੇ 3 ਦਿਨ ਤੱਕ ਜਿਹੜਾ ਜੀ ਉਹ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਉਹ ਦੱਸੀ ਗਈ ਆ, ਔਰ ਵਾਰਨਿੰਗ ਵੀ ਜਾਰੀ ਜਿਹੜੀ ਉਹ ਕੀਤੀ ਗਈ ਆ ਕਿ ਭਾਰੀ ਮੀਂਹ ਜਿਹੜਾ ਉਹਦੇ ਵਜ੍ਹਾ ਕਰਕੇ ਜਿਹੜੀਆਂ ਨਦੀਆਂ ਤੇ ਦਰਿਆ ਨੇ ਉਹਨਾਂ ਦੇ ਵਿੱਚ ਪਾਣੀ ਜਿਹੜਾ ਉਹ ਵੱਧ ਸਕਦਾ। ਨੀਵੇਂ ਜਗ੍ਹਾ ਦੇ ਉੱਤੇ ਬੈਠੇ ਹੋਏ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਵਾਰਨਿੰਗ ਜਿਹੜੀ ਹੈ ਜੀ ਡਿਪਟੀ ਕਮਿਸ਼ਨਰ ਦੇ ਥਰੂ ਜਿਹੜੀ ਆ ਉਹ ਦਿੱਤੀ ਗਈ ਆ। ਉਧਰ ਉੱਤਰਾਖੰਡ ਦੇ ਵਿੱਚ ਜਿਹੜਾ ਕਹਿਰ ਟੁੱਟਿਆ ਜੀ ਉਹ ਨਿਰੰਤਰ ਜਿਹੜਾ ਉੱਥੇ ਜਾਰੀ ਆ, ਔਰ ਮੌਤਾਂ ਦੀ ਗਿਣਤੀ ਜਿਹੜੀ ਆ ਜੀ ਉੱਥੇ ਜਿਹੜਾ ਜੀ ਕਾਫੀ ਵੱਧ ਰਹੀ ਆ। ਔਰ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਜੀ ਮੀਂਹ ਉਹ 195 ਮਿਲੀਮੀਟਰ ਤੱਕ ਜਿਹੜਾ ਜੀ ਉਹ ਪਿਆ। ਸੋ ਹਿਮਾਚਲ ਦਾ ਜਿਹੜਾ ਮੀਂਹ ਆ ਉਹਦੀ ਵਜ੍ਹਾ ਕਰਕੇ ਪੰਜਾਬ ਵਿਚਲੇ ਜਿਹੜੇ ਦਰਿਆ ਨੇ ਉਹਨਾਂ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਜੀ ਉਹ ਨਿਰੰਤਰ ਹੁਣ ਵਧਣਾ ਸ਼ੁਰੂ ਹੋਇਆ। ਔਰ ਡੈਮ ਜਿਹੜੇ ਪਹਿਲਾਂ ਤੁਸੀਂ ਇਹ ਕਹਿ ਲਓ ਕਿ ਹੌਲੀ ਹੌਲੀ ਉਹਨਾਂ ਦਾ ਪਾਣੀ ਘਟਦਾ ਜਾ ਰਿਹਾ ਸੀਗਾ, ਉਹਨਾਂ ਡੈਮ ਦੇ ਵਿੱਚ ਵੀ ਪਾਣੀ ਦੀ ਜਿਹੜੀ ਹੈ ਜੀ ਉਹ ਕਾਫੀ ਰੌਣਕ ਲੱਗ ਗਈ ਹੈ। ਜੀ ਜੀ ਅਗਲੇ ਗੱਲ ਕਰਦੇ ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 3 ਦਿਨਾਂ ਪੰਜਾਬ ਦੌਰੇ ਤੇ। ਅੱਜ ਤੋਂ ਜਿਹੜਾ ਜੀ ਇਹ ਦੌਰਾ ਸ਼ੁਰੂ ਹੋ ਰਿਹਾ ਦਿੱਲੀ ਦੇ ਮੁੱਖ ਮੰਤਰੀ ਔਰ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਹੋਰਾਂ ਦਾ। ਇਹ 3 ਦਿਨਾਂ ਦੇ ਦੌਰੇ ਦੀ ਜਿਹੜੀ ਸ਼ੁਰੂਆਤ ਹੈ ਜੀ ਉਹ ਅੰਮ੍ਰਿਤਸਰ ਤੋਂ ਉਹ ਕਰ ਰਹੇ ਨੇ ਤੇ ਦਰਬਾਰ ਸਾਹਿਬ ਜਿਹੜਾ ਜੀ ਉਹ ਮੱਥਾ ਟੇਕਣ ਤੋਂ ਬਾਅਦ ਇਹਦੀ ਦੌਰੇ ਦੀ ਜਿਹੜੀ ਹੈ ਜੀ ਉਹ ਸ਼ੁਰੂਆਤ ਕਰਨਗੇ। ਅੱਜ ਸ਼ਾਮ ਨੂੰ ਜਿਹੜਾ ਸਮਾਗਮ ਹੈ ਜੀ ਉਹ ਰਣਜੀਤ ਐਵੀਨਿਊ ਅੰਮ੍ਰਿਤਸਰ ਦੇ ਵਿੱਚ ਜਿਹੜਾ ਰੱਖਿਆ ਗਿਆ। ਇੱਥੇ ਉਹਨਾਂ ਨੇ ਜਿਹੜੇ ਐਕਚੁਅਲੀ 10 ਦੇ ਕਰੀਬ ਵੱਖੋ ਵੱਖਰੇ ਜਿਹੜੇ ਹੈ ਨੇ ਜੀ ਉਹਨਾਂ ਨੇ ਮੈਨੀਫੈਸਟੋ ਜਿਹੜੇ ਬਣਾਉਣੇ ਆਮ ਆਦਮੀ ਪਾਰਟੀ ਨੇ, ਤੇ ਇਹ ਪਹਿਲਾ ਪੜਾਅ ਹੈ ਇਸ ਮੈਨੀਫੈਸਟੋ ਦਾ। ਨੌਜਵਾਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਜਿਹੜਾ ਜੀ ਉਹ ਰੱਖਿਆ ਗਿਆ, ਔਰ ਉਹਨਾਂ ਨੌਜਵਾਨਾਂ ਦਾ ਜਿਹੜਾ ਚੋਣ ਮੈਨੀਫੈਸਟੋ ਆ ਉਹ ਅੱਜ ਪਹਿਲੇ ਦਿਨ ਜਿਹੜਾ ਜੀ ਉਹ ਰਿਲੀਜ਼ ਹੋਊਗਾ। ਬਾਕੀ ਦਿਨਾਂ ਦੇ ਵਿੱਚ ਜਿਹੜਾ ਜੀ ਉਹ ਇੱਕ ਤਾਂ ਇਫਤਾਰ ਪਾਰਟੀ ਜਿਹੜੀ ਹੈ ਜੀ ਇੱਥੇ ਮਲੇਰਕੋਟਲੇ ਦੇ ਵਿੱਚ ਉਹਨਾਂ ਨੇ ਪਾਰਟੀਸਪੇਟ ਕਰਨਾ ਹੈ। ਬਿਜ਼ਨਸਮੈਨਾਂ ਦੇ ਨਾਲ ਜਿਹੜੀ ਹੈ ਜੀ ਉਹ ਮੀਟਿੰਗ ਇੱਥੇ ਉਹਨਾਂ ਨੇ ਜਿਹੜੀ ਆ ਉਹ ਕਰਨੀ ਹੈ। ਜਿਹੜਾ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਨੌਜਵਾਨਾਂ ਦਾ ਚੋਣ ਮੈਨੀਫੈਸਟੋ ਜਾਰੀ ਹੋਣ ਜਾ ਰਿਹਾ, ਇਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਕੁਝ ਜਿਹੜੇ ਸੰਭਾਵਨਾਤਮਕ ਤੌਰ ਦੇ ਉੱਤੇ ਕਿ ਯੂਥ ਮੈਨੀਫੈਸਟੋ ਦੇ ਵਿੱਚ ਸ਼ਰਾਬ, ਰੇਤਾ ਬਜਰੀ, ਪੁਲ, ਸੜਕਾਂ ਜਿਹੜੇ ਪ੍ਰੋਜੈਕਟ ਨੇ ਇਹਨਾਂ ਦੇ ਠੇਕੇ ਕਿਸੇ ਸਿਆਸੀ ਨੇਤਾ ਨੂੰ ਨਾ ਜਾਣ। ਇਹਦਾ ਜਿਹੜਾ ਜੀ ਵਾਅਦਾ ਇਸ ਚੋਣ ਮੈਨੀਫੈਸਟੋ ਦੇ ਵਿੱਚ ਕੀਤਾ ਜਾਊਗਾ ਕਿ ਮੁਕੰਮਲ ਰੋਕ ਜਿਹੜੀ ਹੈ ਜੀ ਲੱਗੂਗੀ ਕਿ ਕੋਈ ਵੀ ਸਿਆਸੀ ਧਿਰ ਜਿਹੜੀ ਆ ਜੀ ਇਹਨਾਂ ਠੇਕਿਆਂ ਦੇ ਉੱਤੇ ਕਾਬਜ਼ ਜਿਹੜੀ ਆ ਉਹ ਨਾ ਹੋਵੇ। ਔਰ ਇਹਦੇ ਵਿੱਚ ਜਿਹੜਾ ਜੀ ਵਾਅਦਾ ਇਹ ਕੀਤਾ ਜਾਊਗਾ ਕਿ ਇਹ ਜਿੰਨੇ ਪ੍ਰੋਜੈਕਟ ਨੇ ਰੇਤਾ ਵਾਲੇ ਹੋਏ ਜਾਂ ਦੂਜੇ ਤੀਜੇ ਜਿੰਨੇ ਵੀ ਨੇ, ਇਹਦੇ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਜਿਹੜੀਆਂ ਜੀ ਉਹ ਦੇਣ ਦੀ ਗੱਲ ਕੀਤੀ ਜਾਊਗੀ। 50,000 ਨੌਕਰੀਆਂ ਜਿਹੜੀਆਂ ਜੀ ਇਹਨਾਂ ਪ੍ਰੋਜੈਕਟ ਦੇ ਵਿੱਚ ਨੌਜਵਾਨਾਂ ਨੂੰ ਜਿਹੜੇ ਦੀ ਟ੍ਰੇਨਿੰਗ ਦੇ ਕੇ ਦਿੱਤੀਆਂ ਜਾਣਗੀਆਂ। ਔਰ ਆਈ ਥਿੰਕ ਜੇ ਇਹ ਜਿਹੜੇ ਸੂਤਰ ਨੇ ਉਹ ਠੀਕ ਨੇ ਤਾਂ ਸ਼ਾਇਦ ਇਹ ਪਹਿਲੀ ਵਾਰੀ ਜਿਹੜਾ ਹੋਊਗਾ ਜੀ ਇੱਥੇ ਪੰਜਾਬ ਦੀ ਸਿਆਸਤ ਦੇ ਵਿੱਚ ਕਿ ਇਸ ਤਰ੍ਹਾਂ ਦੀ ਜਿਹੜੀ ਹੈ ਜੀ ਉਹ ਗੱਲ ਕੀਤੀ ਜਾਊਗੀ, ਕਿਉਂਕਿ ਇੱਥੇ ਤਾਂ ਹੈ ਹੀ ਉਹ ਜਿਹੜੀ ਕਹਾਣੀ ਵੀ ਅੰਨਾ ਵੰਡੇ ਸੀਰਨੀ ਮੁੜ ਮੁੜ ਆਪਣਿਆਂ ਨੂੰ। ਜਿਹੜੇ ਰਾਜਨੀਤਿਕ ਲੋਕ ਨੇ ਸਾਰਾ ਕੁਝ ਹੀ ਤਾਂ ਉਹਨਾਂ ਦਾ ਜੀ, ਉਹ ਤਾਂ ਗੋਲ ਗੱਪਿਆਂ ਤੇ ਟਿੱਕੀਆਂ ਦੀ ਰੇਹੜੀ ਵੀ ਸ਼ਾਇਦ ਕਿਸੇ ਨੂੰ ਜਿਹੜਾ ਜੀ ਉਹ ਨਹੀਂ ਲਾਉਣ ਦੇਣਾ ਚਾਹੁੰਦੇ। ਜੇ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਜੀ ਇਸ ਮੈਨੀਫੈਸਟੋ ਦੇ ਵਿੱਚੋਂ ਨਿਕਲਦੀ ਹੈ ਤੇ ਨਿਰਸੰਦੇਹ ਜਿਹੜੀਆਂ ਦੂਜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਵਾਸਤੇ ਥੋੜੀ ਮੁਸ਼ਕਲ ਜਿਹੜੀ ਹੈ ਜੀ ਉਹ ਖੜੀ ਹੋ ਸਕਦੀ ਹੈ ਕਿ ਉਹ ਇਸ ਮੁੱਦੇ ਦੇ ਉੱਤੇ ਕੀ ਜਿਹੜਾ ਜੀ ਕਰਨਗੇ। ਕੀ ਉਹ ਇਸੇ ਰੀਸੇ ਖਾਸ ਤੌਰ ਤੇ ਕਾਂਗਰਸ ਜਿਹੜੀ ਹੈ ਜੀ ਕੀ ਉਹ ਵੀ ਕਰੂਗੀ ਇਹ ਸਾਰਾ ਕੁਝ, ਪਰ ਇਹ ਕਰ ਸਕਣਾ ਮੇਰਾ ਖਿਆਲ ਅਸੰਭਵ ਹੋਊਗਾ ਜੀ ਦੂਜੀਆਂ ਪਾਰਟੀਆਂ ਲਈ। ਉਹਦਾ ਕਾਰਨ ਜਿਹੜਾ ਜੀ ਉਹ ਇਹ ਆ ਕਿ ਜਿਹੜੇ ਉਧਰ ਨੇਤਾ ਨੇ ਜੀ ਉਹ ਬਹੁਤੇ ਜਿਹੜੇ ਨੇ ਉਹਨਾਂ ਦੇ ਆਪਣੇ ਧੰਦੇ ਨੇ, ਬਿਜ਼ਨਸ ਨੇ, ਤੇ ਉਹ ਕਿਸੇ ਵੀ ਹਾਲਤ ਦੇ ਵਿੱਚ ਉਹਨਾਂ ਬਿਜ਼ਨਸ ਨੂੰ ਨੁਕਸਾਨ ਜਿਹੜਾ ਜੀ ਉਹ ਨਹੀਂ ਪਹੁੰਚਾ ਸਕਦੇ ਜੀ। ਜੀ ਜੀ ਅਤੇ ਆਪਾਂ ਅੱਗੇ ਵਧਦੇ ਹਾਂ ਵੀ ਮਲੇਰਕੋਟਲਾ ਕਾਂਡ ਦੇ ਵਿੱਚ ਸਿਆਸੀ ਟਵਿਸਟ।
ਐਕਚੁਅਲੀ ਜੀ ਇਹ ਜਿਸ ਦਿਨ ਹੋਇਆ ਉਸ ਦਿਨ ਤੋਂ ਥੋੜਾ ਖਦਸ਼ਾ ਤਾਂ ਇਹ ਪਾਇਆ ਜਾ ਰਿਹਾ ਸੀਗਾ ਵੀ ਜਿਵੇਂ ਜਿਹੜੇ ਤਰੀਕੇ ਦੇ ਨਾਲ ਬੜੀ ਤੁਰੰਤ ਜਿਹੜੀ ਆ ਜੀ ਉਹ ਕਾਰਵਾਈ ਹੋ ਗਈ, ਬੰਦੇ ਜਿਹੜੇ ਸੀ ਉਹ ਫੜੇ ਗਏ। ਉਦਣ ਵੀ ਮੈਂ ਸਾਂਝਾ ਕੀਤਾ ਸੀਗਾ ਕਿ ਜਿਹੜੀ ਪੁਲਿਸ ਦੀ ਕਹਾਣੀ ਆ ਉਹ ਇਹ ਕਹਿੰਦੀ ਆ ਕਿ ਉਹ ਜੀਪ ਦੇ ਉੱਤੇ ਜਿਹੜਾ ਜੀ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ, ਇੱਕ ਪੁਲ ਦੇ ਉੱਤੇ ਉਹਨਾਂ ਨੂੰ ਜਿਹੜਾ ਉਹ ਘੇਰ ਲਿਆ। ਮੁੜ ਕੇ ਜਿਹੜੀਆਂ ਖਬਰਾਂ ਸੀਗੀਆਂ ਜੀ ਉਹ ਇਹ ਵੀ ਆਈਆਂ ਕਿ ਇਹਦੇ ਵਿੱਚੋਂ ਇੱਕ ਜਿਹੜਾ ਜੀ ਉਹ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਆਗੂ ਹੈ, ਜਦੋਂ ਕਿ ਉਹ ਖਬਰਾਂ ਬਾਅਦ ਦੇ ਵਿੱਚ ਮੈਨੇਜ ਹੋ ਗਈਆਂ। ਤੇ ਹੁਣ ਜਿਹੜਾ ਜੀ ਇਹਦੇ ਵਿੱਚ ਨਵਾਂ ਟਵਿਸਟ ਜਿਹੜਾ ਜੀ ਉਹ ਇਹ ਆ ਕਿ ਪੰਜਾਬ ਪੁਲਿਸ ਦੇ ਵੱਲੋਂ ਜਿਹੜੀ ਇਹ ਪਵਿੱਤਰ ਕੁਰਾਨ ਸ਼ਰੀਫ ਸੀਗੀ ਇਹਦੀ ਹੋਈ ਬੇਅਦਬੀ ਦੇ ਪਿੱਛੇ ਜਿਹੜਾ ਮਹਿਰੌਲੀ ਸਾਊਥ ਤੋਂ ਜਿਹੜਾ ਵਿਧਾਇਕ ਨੇ ਨਰੇਸ਼ ਯਾਦਵ, ਉਹਦੀ ਸ਼ਮੂਲੀਅਤ ਵੱਲ ਇਸ਼ਾਰਾ ਜਿਹੜਾ ਜੀ ਉਹ ਪੁਲਿਸ ਨੇ ਕੀਤਾ। ਤੋ ਇਹਦੇ ਨਾਲ ਇੱਕ ਨਵਾਂ ਰੂਪ ਜਿਹੜਾ ਜੀ ਉਹ ਮਿਲ ਗਿਆ। ਸੰਗਰੂਰ ਦੇ ਜਿਹੜੇ ਐਸਐਸਪੀ ਨੇ ਉਹਨਾਂ ਨੇ ਇਸ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਸ਼ਮੂਲੀਅਤ ਦੀ ਪੁਸ਼ਟੀ ਜਿਹੜੀ ਆ ਜੀ ਉਹ ਕੀਤੀ ਆ। ਪੁਲਿਸ ਕਹਿੰਦੀ ਆ ਕਿ ਨਰੇਸ਼ ਯਾਦਵ ਦੇ ਖਿਲਾਫ ਉਹਦੇ ਕੋਲੇ ਪੁਖਤਾ ਸਬੂਤ ਨੇ, ਉਹਦੀ ਗ੍ਰਿਫਤਾਰੀ ਦਾ ਵਾਰੰਟ ਜਿਹੜਾ ਜੀ ਉਹ ਲੈ ਕੇ ਉਹਦੇ ਤੋਂ ਪੁੱਛਗਿੱਛ ਜਿਹੜੀ ਆ ਜੀ ਉਹ ਕੀਤੀ ਜਾਊਗੀ। ਐਸਐਸਪੀ ਦਾ ਦਾਅਵਾ ਇਹ ਹੈ ਕਿ ਨਰੇਸ਼ ਯਾਦਵ ਦੀ ਮਲੇਰਕੋਟਲਾ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਮੁੱਖ ਮੁਲਜ਼ਮ ਵਿਜੇ ਕੁਮਾਰ ਦੇ ਗੂੜੀ ਸਾਂਝ ਹੈ ਤੇ ਘਟਨਾ ਤੋਂ ਪਹਿਲਾਂ ਦੋਹਾਂ ਦੇ ਦਰਮਿਆਨ ਕਈ ਵਾਰੀ ਜਿਹੜੀ ਹੈ ਜੀ ਉਹ ਗੱਲਬਾਤ ਹੋਈ ਆ। ਮੈਂ ਵੀ ਦੱਸ ਦਵਾਂ ਕਿ ਜਿਹੜੇ ਅਰਵਿੰਦ ਕੇਜਰੀਵਾਲ ਹੋਰੀ ਨੇ ਜਿਵੇਂ ਉਹਨਾਂ ਦੀ ਫੇਰੀ ਦਾ ਜ਼ਿਕਰ ਕੀਤਾ ਕਿ ਇੱਕ ਦਿਨ ਉਹਨਾਂ ਦੀ ਜਿਹੜੀ ਇੱਥੇ ਮਲੇਰਕੋਟਲੇ ਦੇ ਵਿੱਚ ਆਉਣਾ ਇਫਤਾਰ ਪਾਰਟੀ ਦੇ ਵਿੱਚ ਸ਼ਾਇਦ ਕਿਤੇ ਨਾ ਕਿਤੇ ਇਸ ਖਿੱਤੇ ਦੇ ਵਿੱਚ ਜਿਹੜਾ ਜੀ ਮੁਸਲਿਮ ਭਾਈਚਾਰੇ ਦੀ ਵੋਟ ਹੈ ਉਹਦੇ ਉੱਤੇ ਦੂਜੀਆਂ ਸਿਆਸੀ ਪਾਰਟੀਆਂ ਦੀ ਵੀ ਨਿਗਾਹ ਤੇ ਗੱਠਜੋੜ ਜਿਹਦਾ ਜ਼ਿਕਰ ਆਪਾਂ ਪਿਛਲੇ ਦਿਨਾਂ ਤੋਂ ਕਰਦੇ ਰਹੇ ਹਾਂ ਕਿ ਮੌਜੂਦਾ ਵਿਧਾਇਕ ਜਿਹੜੇ ਨੇ ਜੀ ਉਹਨਾਂ ਦੇ ਪਤੀ ਸਾਬਕਾ ਪੁਲਿਸ ਵਾਲੇ ਨੇ ਤੇ ਸਾਬਕਾ ਵਿਧਾਇਕ ਦੇ ਜਿਹੜੇ ਪਤੀ ਨੇ ਉਹ ਮੌਜੂਦਾ ਪੁਲਿਸ ਵਾਲੇ ਨੇ। ਤੁਹਾਨੂੰ ਯਾਦ ਹੋਣਾ ਹੈ ਕਿ ਤਕਰੀਬਨ 3 ਕੁ ਹਫ਼ਤੇ ਪਹਿਲਾਂ ਇੱਕ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਉਹ ਪੁਲਿਸ ਵਾਲੇ ਜਿਨ੍ਹਾਂ ਦੇ ਨਾਲ ਬਣਦੀ ਨਹੀਂ ਸੀਗੀ ਸਰਕਾਰ ਦੀ ਔਰ ਉਹਨਾਂ ਨੇ ਉਹਨਾਂ ਨੂੰ ਖਾਸ ਤੌਰ ਦੇ ਉੱਤੇ ਕੁਝ ਤਰਜੀਹ ਜਿਹੜੀ ਆ ਜੀ ਉਹ ਦੇਣੀ ਹੁਣ ਸ਼ੁਰੂ ਕੀਤੀ ਸੀਗੀ। ਜੇ ਚੇਤੇ 'ਚ ਹੋਵੇ ਸਾਰਿਆਂ ਦੇ ਤਾਂ ਪਿਛਲੇ ਆਪਣੇ ਆਪ ਨੂੰ 3 ਹਫ਼ਤੇ ਜਿਹੜਾ ਜੀ ਉਹ ਪਿੱਛੇ ਲੈ ਜਾਣਾ, ਬਹੁਤੀਆਂ ਜਿਹੜੀਆਂ ਗੰਢਾਂ ਨੇ ਉਹ ਤੁਹਾਨੂੰ ਖੁੱਲ੍ਹਦੀਆਂ ਨਜ਼ਰ ਆਉਣਗੀਆਂ ਇਸ ਸਾਰੀ ਕਹਾਣੀ ਦੀਆਂ ਜੀ। ਜੀ ਜੀ ਅੱਗੇ ਵਧਦੇ ਹਾਂ। ਬੀਬੀ ਨਵਜੋਤ ਕੌਰ ਸਿੱਧੂ ਦੇ ਸਵਾਲਾਂ ਦੇ ਉੱਤੇ ਬੋਲਤੀ ਬੰਦ ਹੋਈ ਜੀ ਸਰਕਾਰ ਦੀ। ਐਕਚੁਅਲੀ ਜੀ ਇਹ ਨਵਜੋਤ ਕੌਰ ਸਿੱਧੂ ਹੋਰਾਂ ਨੇ ਇੱਕ ਵਾਰੀ ਫੇਰ ਜਿਹੜਾ ਜੀ ਉਹ ਤੱਤੇ ਪਾਣੀ ਤਾਂ ਪਾ ਦਿੱਤਾ ਭਾਰਤੀ ਜਨਤਾ ਪਾਰਟੀ ਨੂੰ, ਪੰਜਾਬ ਇਕਾਈ ਨੂੰ ਤੇ ਸਰਕਾਰ ਨੂੰ। ਨਵਜੋਤ ਕੌਰ ਸਿੱਧੂ ਹੋਰਾਂ ਨੇ ਜਿਹੜੀ ਗੱਲ ਆਖੀ ਸੀ ਕਿ ਤਾਂ ਜਿਹੜੀ ਸਪਲਾਈ ਹੈ ਨਸ਼ਿਆਂ ਦੀ ਉਹ ਤਾਂ ਲਾਲ ਬੱਤੀ ਵਾਲੀਆਂ ਕਾਰਾਂ ਤੇ ਪ੍ਰਾਈਵੇਟ ਟਰਾਂਸਪੋਰਟ ਜਿਹੜੀ ਬੱਸਾਂ ਨੇ ਉਹਨਾਂ ਦੇ ਵਿੱਚ ਜਿਹੜੀ ਹੁੰਦੀ ਹੈ। ਉਹ ਕਹਿੰਦੇ ਨਾ ਤਾਂ ਲਾਲ ਬੱਤੀ ਵਾਲੀਆਂ ਕਾਰਾਂ ਨੂੰ ਕੋਈ ਰੋਕ ਕੇ ਪੁੱਛਦਾ ਤੇ ਨਾ ਜਿਹੜੀਆਂ ਵੱਡੇ ਪਰਿਵਾਰਾਂ ਦੀਆਂ ਪ੍ਰਾਈਵੇਟ ਬੱਸਾਂ ਨੇ ਉਹਨਾਂ ਨੂੰ ਕੋਈ ਜਿਹੜਾ ਜੀ ਉਹ ਪੁੱਛਦਾ। ਇਹਦੇ ਕਰਕੇ ਪੰਜਾਬ ਭਾਜਪਾ ਨੂੰ ਵੀ ਜਵਾਬ ਜਿਹੜਾ ਜੀ ਉਹ ਦੇਣਾ ਔਖਾ ਹੋ ਰਿਹਾ ਤੇ ਸਰਕਾਰ ਨੂੰ ਵੀ ਜਿਹੜਾ ਜੀ ਉਹ ਜਵਾਬ ਦੇਣਾ ਔਖਾ ਹੋ ਰਿਹਾ। ਵਿਰੋਧੀ ਧਿਰਾਂ ਜਿਹੜੀਆਂ ਨੇ ਜੀ ਉਹ ਸਰਕਾਰ ਨੂੰ ਘੇਰਨ ਦੇ ਯਤਨਾਂ ਦੇ ਵਿੱਚ ਨੇ। ਆਮ ਆਦਮੀ ਪਾਰਟੀ ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਜਿਹੜੀ ਹੈ ਜੀ ਇਹ ਗੱਲ ਆਖੀ ਗਈ ਹੈ ਕਿ ਸਰਕਾਰ ਹੁਣ ਜਵਾਬ ਦੇਵੇ ਕਿ ਲਾਲ ਬੱਤੀ ਤੇ ਪ੍ਰਾਈਵੇਟ ਜਿਹੜੀਆਂ ਟਰਾਂਸਪੋਰਟ ਹੈ ਉਹਦੇ ਵਿੱਚ ਹੁੰਦੀ ਉਹਦੀ ਹੀ ਇੱਕ ਚੀਫ ਪਾਰਲੀਮਾਨੀ ਸੈਕਟਰੀ ਦੇ ਸਵਾਲਾਂ ਦਾ ਜਵਾਬ ਉਹਦੇ ਕੋਲੇ ਕੀ ਹੈ। ਜਿਹੜੀ ਵਿਰੋਧੀ ਧਿਰ ਹੈ ਕਾਂਗਰਸ ਉਹਦੇ ਵਿਧਾਇਕ ਜਿਹੜੇ ਨੇ ਵਿਰੋਧੀ ਧਿਰ ਦੇ ਵਿਧਾਇਕ ਦਲ ਦੇ ਨੇਤਾ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਵੀ ਇਹ ਗੱਲ ਜਿਹੜੀ ਹੈ ਜੀ ਉਠਾਈ ਹੈ ਕਿ ਜਿਹੜੀ ਗੱਲ ਨਵਜੋਤ ਕੌਰ ਸਿੱਧੂ ਹੋਰਾਂ ਨੇ ਜਿਹੜੀ ਲਾਈ ਹੈ ਇਹਦਾ ਜਵਾਬ ਜਿਹੜਾ ਜੀ ਉਹ ਮੁੱਖ ਮੰਤਰੀ ਜਿਹੜਾ ਜੀ ਉਹ ਦੇਣ। ਉਹਨਾਂ ਦਾ ਇਹ ਕਹਿਣਾ ਹੈ ਕਿ ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਕਿ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ, ਪਰ ਦੂਜੇ ਪਾਸੇ ਉਹਨਾਂ ਦਾ ਇਹ ਕਹਿਣਾ ਕਿ ਤੁਹਾਡੀ ਹੀ ਇੱਕ ਜਿਹੜੀ ਪਾਰਟ ਹੈ ਉਹ ਤੁਹਾਡੇ ਉੱਤੇ ਹੀ ਜਿਹੜਾ ਜੀ ਉਹ ਦੋਸ਼ ਲਾ ਰਹੀ ਹੈ। ਜਿਹੜੇ ਕੇਂਦਰੀ ਨੇਤਾ ਨੇ ਵਿਜੇ ਕੁਮਾਰ ਸੰਪਲਾ ਉਹ ਵੀ ਕੱਲ ਜਿਹੜਾ ਜੀ ਇਹਨਾਂ ਸਵਾਲਾਂ ਦੇ ਵਿੱਚ ਜਿਹੜਾ ਜੀ ਉਹ ਘਿਰੇ। ਉਹਨਾਂ ਨੇ ਕਿਹਾ ਕਿ ਜੋ ਬੀਬੀ ਸਿੱਧੂ ਨੇ ਕਹਿਣਾ ਸੀਗਾ ਕਹਿ ਦਿੱਤਾ, ਮੈਂ ਇਹਦੇ ਉੱਤੇ ਕੋਈ ਜਵਾਬ ਜਿਹੜਾ ਜੀ ਉਹ ਨਹੀਂ ਦੇਣਾ। ਸੁਖਬੀਰ ਸਿੰਘ ਬਾਦਲ ਉਹਨਾਂ ਨੇ ਪਿਛਲੇ ਦਿਨ ਕਿਹਾ ਸੀਗਾ ਕਿ ਜਿਹੜੇ ਸਰਹੱਦ ਪਾਰੋਂ ਉਹਦੇ ਨਸ਼ੇ ਨੇ ਉਹਨਾਂ ਨੂੰ ਰੋਕਣ ਦੇ ਵਾਸਤੇ BSF ਦੀ ਨਫਰੀ ਜਿਹੜੀ ਵਧਾਈ ਜਾਵੇ, ਪਰ ਇਹਦੇ ਉੱਤੇ ਵਿਜੇ ਸੰਪਲਾ ਉਹਨਾਂ ਨੇ ਕਿਹਾ ਕਿ ਜਿੰਨੀ BSF ਲੱਗੀ ਹੋਈ ਹੈ ਅਨਫ ਹੈ, ਹੋਰ ਇਹਦੇ ਉੱਤੇ ਜ਼ਿਆਦਾ ਜਿਹੜੀ ਹੈ ਜੀ ਉਹ ਲਾਉਣ ਦੀ ਲੋੜ ਨਹੀਂ ਹੈ। ਖਬਰਾਂ ਜਿਹੜੀਆਂ ਕਨਸੂਆਂ ਇਹ ਵੀ ਜਿਹੜੀਆਂ ਆ ਰਹੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਅੰਦਰ ਇਸ ਗੱਲ ਨੂੰ ਲੈ ਕੇ ਕੱਲ ਦੀ ਵਾਹਵਾ ਜਿਹੜੀ ਹੈ ਜੀ ਉਹ ਉਥਲ ਪੁਥਲ ਹੋ ਰਹੀ ਆ ਕਿ ਬੀਬੀ ਸਿੱਧੂ ਦੇ ਖਿਲਾਫ ਜਿਹੜੀ ਹੈ ਜੀ ਉਹ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਨਵਜੋਤ ਕੌਰ ਸਿੱਧੂ ਹੋਰਾਂ ਦੇ ਨੂੰ ਜਿਹੜਾ ਜੀ ਥੋੜਾ ਸਾਈਡ ਲਾਈਨ ਕੀਤਾ ਜਾਵੇ ਤੇ ਉਹਨਾਂ ਦੇ ਪਰ ਜਿਹੜੇ ਨੇ ਉਹ ਕੁਤਰੇ ਜਾਣ। ਇਹ ਗੱਲਾਂ ਜਿਹੜੀਆਂ ਜੀ ਇਸ ਵੇਲੇ ਚੱਲ ਰਹੀਆਂ ਨੇ। ਜੇ ਨਵਜੋਤ ਕੌਰ ਸਿੱਧੂ ਹੋਰਾਂ ਦੇ ਉੱਤੇ ਕੋਈ ਕਾਰਵਾਈ ਜਿਹੜੀ ਹੁੰਦੀ ਆ ਸ਼ਾਇਦ ਉਹਦੇ ਨਾਲ ਉਹਨਾਂ ਦੇ ਵੱਲੋਂ ਉਠਾਏ ਹੋਏ ਜਿਹੜੇ ਸਵਾਲ ਨੇ ਉਹ ਹੋਰ ਵੱਡੇ ਹੋ ਕੇ ਜਿਹੜਾ ਜੀ ਉਹ ਸਾਹਮਣੇ ਆਉਣਗੇ।
ਜੀ ਜੀ। ਤੇ ਬਲਤੇਜ ਜੀ ਆਪਾਂ ਅੱਗੇ ਵਧਦੇ ਹਾਂ। 250 ਬੱਸਾਂ ਦੇ ਪਰਮਿਟ ਉਹਨਾਂ ਤੇ ਬ੍ਰੇਕਾਂ ਲੱਗੀਆਂ। ਐਕਚੁਅਲੀ ਜੀ ਇਹ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਡਰ ਤੋਂ ਜਿਹੜੀਆਂ 250 ਬੱਸ ਪਰਮਿਟ ਜਾਰੀ ਕਰਨ ਦੀ ਪ੍ਰਕਿਰਿਆ ਜਿਹੜੀ ਹੈ ਜੀ ਉਹ ਰੋਕ ਦਿੱਤੀ ਹੈ। ਇਹ ਆਪਾਂ ਖਬਰ ਸਾਂਝੀ ਕੀਤੀ ਸੀਗੀ ਕਿ ਰਾਤੋਂ ਰਾਤ ਜਿਹੜਾ ਸੀਗਾ ਜੀ ਇਹ ਪਰਮਿਟ ਜਾਰੀ ਕਰ ਦਿੱਤੇ ਗਏ ਸਨ। ਇਹਦਾ ਰੀਜ਼ਨ ਜਿਹੜਾ ਇਹ ਸੀਗਾ ਕਿ ਸਾਰੇ ਪਿੰਡਾਂ ਦੇ ਵਿੱਚ ਬੱਸਾਂ ਜਿਹੜੀਆਂ ਜੀ ਉਹ ਚਲਾ ਦਿੱਤੀਆਂ ਜਾਣ ਔਰ ਇਹ ਕਿਹਾ ਜਾਵੇ ਕਿ ਦੇਖੋ ਜੀ ਜਿਹੜੀ ਵੱਡੀ ਮੰਗ ਆ ਉਹ ਤੁਹਾਡੀ ਪੂਰੀ ਜਿਹੜੀ ਹੈ ਜੀ ਉਹ ਕਰ ਦਿੱਤੀ ਹੈ। ਪ੍ਰਤੀ ਹਲਕਾ 2-2 ਬੱਸਾਂ ਦੇ ਪਰਮਿਟ ਜਿਹੜੇ ਉਹ ਚਾਲੂ ਕਰਨ ਦੇ ਵਾਸਤੇ ਇਹ ਰਾਤੋਂ ਰਾਤ ਜਿਹੜਾ ਸੀਗਾ ਜੀ ਉਹ ਕੀਤਾ ਗਿਆ ਸੀਗਾ ਔਰ ਇੱਕੋ ਹਫ਼ਤੇ ਦੇ ਵਿੱਚ ਸਾਰੀ ਪ੍ਰਕਿਰਿਆ ਜਿਹੜੀ ਉਹ ਨੇਪਰੇ ਚਾੜ ਦਿੱਤੀ ਗਈ ਸੀ। ਨਾ ਕੋਈ ਗਜਟ ਨੋਟੀਫਿਕੇਸ਼ਨ ਕੀਤਾ ਗਿਆ ਸੀਗਾ, ਨਾ ਕੋਈ ਇਤਰਾਜ਼ ਜਿਹੜੇ ਆ ਜੀ ਉਹ ਮੰਗੇ ਗਏ ਸੀਗੇ। ਇਹ ਪਰਮਿਟ ਪੰਜਾਬ ਰੋਡਵੇਜ਼ ਤੇ PRTC ਨੂੰ ਜਿਹੜੇ ਉਹ ਦਿੱਤੇ ਜਾਣੇ ਸੀਗੇ ਜੀ। ਸੁਪਰੀਮ ਕੋਰਟ ਨੇ ਪੰਜਾਬ ਦੇ ਵਿੱਚ ਨਵੇਂ ਬੱਸ ਪਰਮਿਟ ਜਾਰੀ ਕਰਨ ਦੇ ਉੱਤੇ ਰੋਕ ਲਾਈ ਹੋਈ ਆ। ਮਿੰਨੀ ਬੱਸ ਆਪਰੇਟਰਸ ਯੂਨੀਅਨ ਜਿਹੜੀ ਆ ਜੀ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਇਹਨੂੰ ਚੁਣੌਤੀ ਜਿਹੜੀ ਆ ਜੀ ਉਹ ਦੇਤੀ ਆ, ਜਿਹਦੇ ਤੋਂ ਸਰਕਾਰ ਜਿਹੜੀ ਆ ਉਹ ਹਿੱਲ ਗਈ ਆ। 8 ਜੁਲਾਈ ਨੂੰ ਇਹਦੇ ਸਬੰਧ ਦੇ ਵਿੱਚ ਜਿਹੜੀ ਆ ਜੀ ਉਹ ਸੁਣਵਾਈ ਹੋਣੀ ਆ। ਜਿਹੜੇ ਮਿੰਨੀ ਬੱਸ ਆਪਰੇਟਰ ਨੇ ਜੀ ਉਹਨਾਂ ਦਾ ਇਹ ਕਹਿਣਾ ਜੀ ਕਿ ਪੰਜਾਬ ਸਰਕਾਰ ਦੇ ਵੱਲੋਂ 250 ਦੇ ਕਰੀਬ ਜਿਹੜੇ ਬੱਸ ਪਰਮਿਟ ਜਾਰੀ ਕਰਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ, ਕਿਉਂਕਿ ਇਹ ਕੰਟੈਂਪਟ ਆਫ ਕੋਰਟ ਜਿਹੜਾ ਜੀ ਉਹ ਹੋ ਜਾਣਾ, ਜਿਹਦੇ ਕਰਕੇ ਸਰਕਾਰ ਨੇ ਹੁਣ ਜਿਹੜੇ ਤੇਜ਼ੀ ਦੇ ਨਾਲ ਇਹ ਪਰਮਿਟ ਜਿਹੜੇ ਉਹ ਜਾਰੀ ਕਰਨ ਦੇ ਵਿੱਚ ਚੁਸਤੀ ਦਿਖਾਈ ਸੀ, ਫੁਰਤੀ ਦਿਖਾਈ ਸੀਗੀ, ਉਸੇ ਫੁਰਤੀ ਦੇ ਤਹਿਤ ਹਾਲ ਦੀ ਘੜੀ ਜਿਹੜਾ ਜੀ ਇਹਨਾਂ ਨੂੰ ਰੋਕ ਦਿੱਤਾ ਗਿਆ, ਕਿਉਂਕਿ ਸੁਪਰੀਮ ਕੋਰਟ ਦੀ ਤਲਵਾਰ ਜਿਹੜੀ ਹੈ ਜੀ ਉਹ ਲਟਕ ਰਹੀ ਆ। 8 ਜੁਲਾਈ ਨੂੰ ਇਹਦੇ ਉੱਤੇ ਜਿਹੜੀ ਹੈ ਜੀ ਉਹ ਸੁਣਵਾਈ ਹੋਊਗੀ। ਜਿਹੜੇ ਕਾਗਜ਼ ਪੱਤਰ ਨਾਲ ਲਾਏ ਗਏ ਨੇ ਉਹਦੇ ਉੱਤੇ ਪੰਜਾਬ ਸਰਕਾਰ ਨੂੰ ਜਿਹੜਾ ਜੀ ਉਹ ਜਵਾਬ ਦੇਣਾ ਜ਼ਰੂਰੀ ਹੈ। ਹੋ ਸਕਦਾ ਹੈ ਕਿ ਸਰਕਾਰ ਇਹ ਜਵਾਬ ਦੇ ਦੇ ਜੀ ਅਸੀਂ ਇਹ ਕੀਤਾ ਜ਼ਰੂਰ ਸੀਗਾ ਪਰ ਹਾਲ ਦੀ ਘੜੀ ਅਸੀਂ ਇਹਨੂੰ ਰੋਕ ਦਿੱਤਾ, ਤਾਂ ਕਿ ਸੁਪਰੀਮ ਕੋਰਟ ਕੋਈ ਸਖਤ ਫੈਸਲਾ ਜਿਹੜਾ ਜੀ ਉਹ ਸਰਕਾਰ ਦੇ ਖਿਲਾਫ ਉਹ ਨਾ ਲਵੇ। ਇਹ ਜਿਹੜਾ ਚੋਣਾਂ ਨੂੰ ਦੇਖਦਿਆਂ ਹੋਇਆਂ ਜਿਹੜੇ ਸਾਰਾ ਕੁਝ ਇਹ ਕੀਤਾ ਜਾ ਰਿਹਾ ਤੇਜ਼ੀ ਦੇ ਨਾਲ ਜਿਹੜਾ ਨਾਲ ਜਿਹੜਾ ਜੀ ਉਹ ਕੰਮ ਕਰਨਾ ਕਿ ਇਹਦੇ ਨਾਲ ਵੋਟਾਂ ਦਾ ਜਿਹੜਾ ਜੀ ਉਹ ਫਰਕ ਪੈ ਸਕਦਾ। ਪਰ ਇਹ ਵੀ ਆ ਕਿ ਇਹ ਤੁਸੀਂ ਲਾ ਲਓ ਕਿ ਲੋਕਾਂ ਦੇ ਵਿੱਚ ਜਾਂ ਜਿਹੜੀ ਇਹਦੀ ਅਵੇਅਰਨੈਸ ਤਾਂ ਆਈ ਹੈ ਕਿ ਉਹਦੇ ਉੱਤੇ ਉਹ ਵੀ ਢਿੱਲ ਜਿਹੜੀ ਹੈ ਉਹ ਲੋਕ ਨਹੀਂ ਕਰਦੇ। ਜਿਸ ਤਰੀਕੇ ਦੇ ਨਾਲ ਜਿਹੜਾ ਇਹ ਮਿੰਨੀ ਬੱਸ ਆਪਰੇਟਰ ਯੂਨੀਅਨ ਹੈ ਉਹ ਤੇਜ਼ੀ ਦੇ ਨਾਲ ਸੁਪਰੀਮ ਕੋਰਟ ਵੱਲ ਨੂੰ ਜਿਹੜਾ ਜੀ ਉਹ ਗਈ ਹੈ ਉਹਦੇ ਨਾਲ ਨਾ ਸਿਰਫ ਇਹ ਪ੍ਰਾਈਵੇਟ ਜਿਹੜੇ ਬੱਸਾਂ ਦੇ ਪਰਮਿਟ ਜਾਰੀ ਕੀਤੇ ਗਏ ਨੇ, ਬਾਕੀ ਵੀ ਜਿਹੜੇ ਕੰਮ ਇਸ ਤਰ੍ਹਾਂ ਦੇ ਨੇ ਉਹਨਾਂ ਦੇ ਉੱਤੇ ਸ਼ਾਇਦ ਸਰਕਾਰ ਜਿਹੜੀ ਹੈ ਜੀ ਕੰਮ ਤੋਂ ਪਹਿਲਾਂ ਕਈ ਵਾਰੀ ਸੋਚੂਗੀ ਕਿ ਇਹ ਕਿਤੇ ਦੁਬਾਰਾ ਅਦਾਲਤ ਦੇ ਵਿੱਚ ਨਾ ਚੱਲ ਜਾਣ। ਜੀ ਜੀ ਜੀ। ਅਤੇ ਅੱਗੇ ਵਧਦੇ ਹਾਂ। ਪੰਥਕ ਤਾਲਮੇਲ ਗੱਠਜੋੜ ਵੱਲੋਂ SGPC ਚੋਣਾਂ ਦੀ ਤਿਆਰੀ ਸ਼ੁਰੂ। ਇਹ ਜਿਹੜੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਜੀ ਉਹਨਾਂ ਨੇ ਜਿਹੜਾ ਪੰਥਕ ਤਾਲਮੇਲ ਗੱਠਜੋੜ ਜਿਹੜਾ ਜੀ ਬਣਾਇਆ ਹੋਇਆ ਉਹਨਾਂ ਨੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦੇ ਵਾਸਤੇ ਇਹਨੂੰ ਬਕਾਇਦਾ ਤੌਰ ਦੇ ਉੱਤੇ ਸਿਸਟੇਮੈਟਿਕਲੀ ਜਿਹੜਾ ਜੀ ਉਹ ਵਿਚਰਨਾ ਸ਼ੁਰੂ ਕਰਤਾ ਔਰ ਇਹਦੇ ਤਹਿਤ ਇਹ ਗੱਠਜੋੜ ਦੇ ਵੱਲੋਂ 22 ਜ਼ਿਲ੍ਹਾ ਤਾਲਮੇਲ ਮੁਖੀ ਜਿਹੜੇ ਆ ਉਹ ਬਣਾਏ ਗਏ ਆ। 100 ਮੈਂਬਰੀ ਕਮੇਟੀ ਜਿਹੜੀ ਹੈ ਜੀ ਉਹ ਕਾਇਮ ਕੀਤੀ ਗਈ ਹੈ ਤਾਂ ਕਿ ਇਹ ਗੱਠਜੋੜ ਜਿਹੜਾ ਜੀ ਇਹਨੂੰ ਅੱਗੇ ਚਲਾਇਆ ਜਾਵੇ। ਇਹਦੇ ਕਨਵੀਨਰ ਜਥੇਦਾਰ ਗਿਆਨੀ ਕੇਵਲ ਸਿੰਘ ਤੇ ਕੋਰ ਕਮੇਟੀ ਦੇ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ ਨੇ ਜੀ, ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਣ ਵਾਲੀਆਂ ਚੋਣਾਂ ਨੇ ਭਵਿੱਖ ਦੇ ਵਿੱਚ ਉਹਨਾਂ ਦੇ ਵਿੱਚ ਹਿੱਸਾ ਜਿਹੜਾ ਜੀ ਉਹ ਲਿਆ ਜਾਊਗਾ, ਜਿਹਦੇ ਕਰਕੇ ਇਹਨੂੰ ਜਿਹੜਾ ਇਹਦਾ ਢਾਂਚਾ ਜਿਹੜਾ ਜੀ ਉਹ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਇਹ ਆਖਿਆ ਗਿਆ ਜੀ ਕਿ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੇ ਉਹ ਅਕਾਲ ਤਖਤ ਦੀ ਖੁਦ ਮੁਖਤਿਆਰੀ ਦੇ ਮੁੱਦੇ ਦੇ ਉੱਤੇ ਜਿਹੜਾ ਜੀ ਉਹ ਲੜੀਆਂ ਜਾਣਗੀਆਂ। 22 ਜ਼ਿਲ੍ਹਿਆਂ ਦੇ ਵਿੱਚ ਇਹ ਤਾਲਮੇਲ ਕਮੇਟੀਆਂ ਬਣਾਈਆਂ ਗਈਆਂ ਨੇ। ਸਾਰੇ ਹੀ ਡਿਸਟ੍ਰਿਕਟ ਦੇ ਵਿੱਚ ਇਹਦੇ ਪ੍ਰਧਾਨ ਜਿਹੜੇ ਨੇ ਉਹ ਨਿਯੁਕਤ ਜਿਹੜੇ ਉਹ ਕੀਤੇ ਗਏ ਨੇ ਔਰ ਜਿਹੜਾ ਪ੍ਰਧਾਨ ਡਿਸਟ੍ਰਿਕਟ ਦਾ ਹੋਊਗਾ ਜੀ ਉਹ ਤਾਲਮੇਲ ਕਮੇਟੀ ਨੂੰ ਪੂਰੇ ਡਿਸਟ੍ਰਿਕਟ ਦੇ ਵਿੱਚ ਜਿਹੜਾ ਜੀ ਉਹ ਰਿਪਰੈਜ਼ੈਂਟ ਕਰੂਗਾ। 108 ਮੈਂਬਰ ਜਿਹੜੇ ਨੇ ਜੀ ਉਹ ਹੋਰ ਵੱਖ-ਵੱਖ ਥਾਵਾਂ ਤੋਂ ਜਿਹੜੇ ਆ ਜੀ ਇਹਦੇ ਵਿੱਚ ਨਿਯੁਕਤ ਕੀਤੇ ਗਏ ਨੇ ਔਰ ਇਹ ਆਖਿਆ ਗਿਆ ਜੀ ਕਿ ਇਹ ਜਿਹੜੇ 22 ਪ੍ਰਧਾਨ ਨੇ ਉਹ ਹੁਣ ਅੱਗੋਂ ਜਿਹੜਾ ਜੀ ਹਰ ਡਿਸਟ੍ਰਿਕਟ ਦੇ ਵਿੱਚੋਂ ਕਿਹੜੇ ਮੈਂਬਰ ਨੂੰ ਚੋਣ ਜਿਹੜੀ ਆ ਜੀ ਉਹ ਲੜਾਉਣੀ ਆ ਉਹਨੂੰ ਆਇਡੈਂਟੀਫਾਈ ਜਿਹੜਾ ਜੀ ਉਹ ਹੁਣ ਤੋਂ ਹੀ ਕਰਨਗੇ ਔਰ ਆਇਡੈਂਟੀਫਾਈ ਕਰਨ ਤੋਂ ਬਾਅਦ ਜਿਹੜਾ ਜੀ ਉਹ ਲੋਕਾਂ ਦੇ ਸਾਹਮਣੇ ਸਾਫ਼ ਅਕਸ ਵਾਲੇ ਜਿਹੜੇ ਲੋਕ ਨੇ ਉਹ ਲਿਆਂਦੇ ਜਾਣਗੇ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਜਿਹੜੀ ਸੁਗਬੁਗਾਹਟ ਚੱਲਦੀ ਆ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਉਹਦੇ ਵੱਲੋਂ ਵੀ ਇਹਨੂੰ ਜਿਹੜੀ ਆ ਜੀ ਹਮਾਇਤ ਮਿਲ ਸਕਦੀ ਹੈ। ਇੱਕ ਦੂਜੇ ਇਹ ਕਿ
ਜਿਹੜਾ ਅੰਦਰ ਇੱਕ ਵਡਾਲਾ ਗਰੁੱਪ ਜਿਹੜਾ ਸੈਪਰੇਟਲੀ ਤੌਰ ਦੇ ਉੱਤੇ ਚੋਣਾਂ ਦੀ ਜਿਹੜੀ ਹੈ ਉਹ ਤਿਆਰੀ ਕਰ ਰਿਹਾ, ਉਹ ਵੱਖਰੇ ਤੌਰ ਦੇ ਉੱਤੇ ਹੈ। ਸ਼ਾਇਦ ਕਿਤੇ ਨਾ ਕਿਤੇ ਜੇ ਜਿਹੜੇ ਵੱਖਰੇ ਹੋਣ ਵਾਲੇ ਧੜੇ ਨੇ ਉਹ ਆਪੋ ਆਪਣੀਆਂ ਸਰਗਰਮੀਆਂ ਵੱਖਰੇ ਤੌਰ ਦੇ ਉੱਤੇ ਚਲਾਉਣਗੇ ਤੇ ਇਹਦਾ ਫਾਇਦਾ ਜਿਹੜਾ ਜੀ ਉਹ ਸਭ ਤੋਂ ਵੱਧ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਜਿਹੜੇ ਨੇ ਜੀ ਉਹਨਾਂ ਨੂੰ ਹੋਊਗਾ, ਕਿਉਂਕਿ ਫਿਰ ਵੋਟਾਂ ਜਿਹੜੀਆਂ ਜੀ ਉਹ ਫਟਣਗੀਆਂ। ਜੇ ਵਿਰੋਧੀ ਧੜੇ ਇੱਕ ਤੋਂ ਵੱਧ ਸਾਹਮਣੇ ਆਉਂਦੇ ਆ ਤਾਂ ਇਹ ਨੁਕਸਾਨਦੇਹ ਹੋਊਗਾ, ਪਰ ਜੇ ਇਹ ਸਾਰੇ ਜਿਹੜੇ ਨੇ ਉਹ ਗੱਠਜੋੜ ਕਰਕੇ ਲੜਦੇ ਆ ਤਾਂ ਨਿਰਸੰਦੇਹ ਇੱਕ ਵੱਡੀ ਜਿਹੜੀ ਹੈ ਜੀ ਉਹ ਟੱਕਰ ਮੌਜੂਦਾ ਜਿਹੜਾ ਢਾਂਚਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਾਂ ਜਿਹੜੀ ਕਮੇਟੀ ਆ ਉਹਨੂੰ ਇਹ ਦੇ ਸਕਦੇ ਨੇ। ਪਰ ਇਹਦੇ ਵਿੱਚ ਜੇ ਜਿਹੜੀ ਹੈ ਜੀ ਉਹ ਲੱਗੀ ਹੋਈ ਹੈ ਕਿ ਕੀ ਸਾਰੀਆਂ ਵਿਰੋਧੀ ਧਿਰਾਂ ਜਿਹੜੀਆਂ ਜੀ ਉਹ ਰਲ ਜਾਣਗੀਆਂ। ਜੀ ਜੀ, ਸਭ ਤੋਂ ਵੱਡੀ ਜੇ ਆ ਜੀ ਇਹ। ਅਗਲੇ ਜਿਹੜੀ ਜੀ ਗੱਲ ਕਰਦੇ ਆ ਸਰਕਾਰ ਦੀਆਂ ਪ੍ਰਚਾਰ ਬੱਸਾਂ ਨੂੰ ਮੱਠਾ ਹੁੰਗਾਰਾ। ਇਹ ਪ੍ਰਚਾਰ ਬੱਸਾਂ ਜਿਹੜੀਆਂ ਜੀ ਇਸ ਵੇਲੇ ਇਹ ਪੰਜਾਬ ਦੇ ਵਿੱਚ ਜਿਹੜੀਆਂ ਉਹ ਵਿਚਰ ਰਹੀਆਂ ਨੇ, ਜਿਹੜੀ 50 ਦੇ ਕਰੀਬ ਜਿਹੜੀਆਂ ਬੱਸਾਂ ਨੇ ਥਾਂ ਥਾਂ ਦੇ ਉੱਤੇ ਜਾ ਕੇ ਇਹਦੇ ਵਿੱਚ ਜਿਹੜੀ ਆ ਜੀ ਇੱਕ ਧਾਰਮਿਕ ਫਿਲਮ ਦਿਖਾਈ ਜਾ ਰਹੀ ਆ, ਜਿਹੜੀ 4 ਸਾਹਿਬਜ਼ਾਦੇ ਫਿਲਮ ਚੱਲਦੀ ਦੇ ਦੌਰਾਨ ਜਿਹੜਾ ਜੀ ਇਹਨੂੰ ਰੋਕ ਦਿੱਤਾ ਜਾਂਦਾ। ਫਿਰ ਜਿਹੜੀਆਂ ਐਡਵਰਟਾਈਜ਼ਮੈਂਟ ਨੇ ਉਹ ਦਿਖਾਈਆਂ ਜਾਂਦੀਆਂ ਨੇ, ਜਿਹੜੀਆਂ ਐਡਵਰਟਾਈਜ਼ਮੈਂਟ ਇੱਥੇ ਟੈਲੀਵਿਜ਼ਨ ਦੇ ਉੱਤੇ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ ਉਹ ਵਿਖਾਉਣ ਤੋਂ ਬਾਅਦ ਫਿਰ ਫਿਲਮ ਜਿਹੜੀ ਹੈ ਜੀ ਉਹ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਫਿਰ ਜਿਹੜੀਆਂ ਜੀ ਰੋਕ ਕੇ ਵਿੱਚ ਵਿਚਾਲੇ ਐਡਵਰਟਾਈਜ਼ਮੈਂਟ ਜਿਹੜੀਆਂ ਜੀ ਉਹ ਦਿਖਾਈਆਂ ਜਾਂਦੀਆਂ ਨੇ। ਇੱਕ ਤਾਂ ਝੋਨੇ ਦਾ ਸੀਜ਼ਨ ਜਿਹੜਾ ਜੀ ਉਹ ਹੈ ਉਹਦੇ ਕਰਕੇ, ਔਰ ਦੂਸਰਾ ਜਿਹੜਾ ਜੀ ਮੀਂਹ ਨੇ ਉਹਦੀ ਵਜ੍ਹਾ ਕਰਕੇ ਜਿਹੜਾ ਜੀ ਇਹਨਾਂ ਨੂੰ ਬਹੁਤ ਮੱਠਾ ਹੁੰਗਾਰਾ ਜਿਹੜਾ ਉਹ ਮਿਲ ਰਿਹਾ। ਕਈ ਥਾਵਾਂ ਦੇ ਉੱਤੇ ਤਾਂ ਜਿਹੜੇ ਸਿਰਫ ਬੱਚੇ ਨੇ ਉਹ ਲਿਆ ਕੇ ਬਿਠਾ ਕੇ ਉਹਨਾਂ ਨੂੰ ਜਿਹੜੀ ਹੈ ਜੀ ਫਿਲਮ ਦਿਖਾਈ ਜਾ ਰਹੀ ਹੈ, ਜਿਹੜੇ ਵੋਟਰ ਨਹੀਂ ਹੈਗੇ। ਔਰ ਇਹ ਹਰੇਕ ਬੱਸ ਦੇ ਨਾਲ ਜਿਹੜੇ ਆ ਜੀ ਉਹ ਪੁਲਿਸ ਵਾਲੇ ਤਾਇਨਾਤ ਕੀਤੇ ਹੋਏ ਨੇ 3-3 ਦੇ ਕਰੀਬ। ਸੋ 50 ਬੱਸਾਂ ਨੇ, ਤੁਸੀਂ ਲਾ ਲਓ ਕਿ 150 ਬੰਦਾ ਜਿਹੜਾ ਪੁਲਿਸ ਵਾਲਾ ਜੀ ਉਹ ਇਹਨਾਂ ਬੱਸਾਂ ਦੇ ਨਾਲ ਲਾਇਆ ਹੋਇਆ, ਕਿਉਂਕਿ ਇਹ ਜਿਹੜੀਆਂ ਬੱਸਾਂ ਨੇ ਸਰਕਾਰ ਦੇ ਦੱਸਣ ਦੇ ਅਨੁਸਾਰ ਵਿਕਾਸ ਜਿਹੜਾ ਹੋਇਆ ਉਹਦੀ ਜਿਹੜੀ ਤਰਜਮਾਨੀ ਕਰਨ ਦੇ ਵਾਸਤੇ ਔਰ ਵਿਕਾਸ ਜਿਹੜਾ ਜੀ ਉਹ ਲੋਕਾਂ ਨੂੰ ਦੱਸਣ ਦੇ ਵਾਸਤੇ ਇਹ ਬੱਸਾਂ ਜਿਹੜੀਆਂ ਜੀ ਥਾਂ ਥਾਂ ਦੇ ਉੱਤੇ ਜਾ ਰਹੀਆਂ ਨੇ। ਪਰ ਕਿਉਂਕਿ ਮੀਂਹ ਬਹੁਤ ਪਿਆ, ਆਪਾਂ ਸ਼ੁਰੂ ਦੇ ਵਿੱਚ ਜਿਹੜਾ ਸਾਂਝਾ ਕੀਤਾ, ਥਾਂ ਥਾਂ ਦੇ ਉੱਤੇ ਖੜਾ ਪਾਣੀ, ਟੁੱਟੀਆਂ ਜਿਹੜੀਆਂ ਜੀ ਉਹ ਸੜਕਾਂ ਨੇ, ਉਹ ਆਪਣੇ ਤੌਰ ਦੇ ਉੱਤੇ ਲੋਕ ਜਿਹੜਾ ਜੀ ਉਹਨੂੰ ਸੋਸ਼ਲ ਮੀਡੀਆ ਦੇ ਰਾਹੀਂ ਜਿਹੜਾ ਵਿਖਾ ਰਹੇ ਨੇ ਕਿ ਆਹ ਜਿਹੜੀ ਹੈ ਜੀ ਉਹ ਰਿਐਲਿਟੀ ਹੈ। ਸੋ ਇਹ ਮੀਂਹ ਵੀ ਉਦੋਂ ਆਇਆ ਜੀ ਜਦੋਂ ਬੱਸਾਂ ਜਿਹੜੀਆਂ ਉਹ ਤੁਰੀਆਂ ਨੇ ਔਰ ਉਹ ਪ੍ਰਚਾਰ ਜਿਹੜਾ ਜੀ ਉਹ ਕਰ ਰਹੀਆਂ ਨੇ। ਇਹਦੇ ਨਾਲ ਜਿਹੜਾ ਪੰਜਾਬ ਦੇ ਵਿੱਚ ਇਹਨਾਂ ਨੂੰ ਹੁੰਗਾਰਾ ਹੈ ਉਹ ਹਾਲ ਦੀ ਘੜੀ ਤੇ ਜਿਹੜਾ ਉਹ ਮੱਠਾ, ਪਰ ਕਿਉਂਕਿ ਇਹ ਮਹੀਨੇ ਦੇ ਵਾਸਤੇ ਤਕਰੀਬਨ ਜਿਹੜੀਆਂ ਉਹ ਚੱਲਣੀਆਂ ਨੇ। ਸੋ ਦੇਖਦੇ ਹਾਂ ਜੀ ਮੌਸਮ ਜਿਹੜਾ ਉਹ ਖੁੱਲਣ ਤੋਂ ਬਾਅਦ ਇਹਨਾਂ ਨੂੰ ਕਿਹੋ ਜਿਹਾ ਹੁੰਗਾਰਾ ਜਿਹੜਾ ਉਹ ਲੋਕਾਂ ਦਾ ਮਿਲਦਾ। ਜੀ ਜੀ, ਅਤੇ ਅੱਗੇ ਵਧਦੇ ਹਾਂ। ਨਿਹੰਗ ਕਤਲਕਾਂਡ ਹੋਇਆ ਸੀਗਾ ਪਟਿਆਲੇ ਦੇ ਵਿੱਚ, ਉਸ ਦਾ ਫੈਸਲਾ ਆਇਆ ਅੱਜ ਅਦਾਲਤ ਵੱਲੋਂ ਜੀ। ਇਹ 4 ਕਤਲ ਜਿਹੜੇ ਜੀ ਹੋਏ ਸੀਗੇ ਔਰ ਇਹਦੇ ਵਿੱਚ ਜਿਹੜਾ ਜੀ ਲੰਮਾ ਸਮਾਂ ਜਿਹੜਾ ਉਹ ਲੱਗ ਗਿਆ ਇਸ ਕੇਸ ਨੂੰ ਚੱਲਦਿਆਂ। ਔਰ ਇਹਦੇ ਵਿੱਚ ਜਿਹੜੇ ਅਜੇ ਤੱਕ ਭਗੌੜੇ ਕਰਾ ਦਿੱਤੇ ਹੋਏ ਨੇ ਉਦੈ ਸਿੰਘ ਜਿਹੜੇ ਉਹ ਤਾਂ ਭਗੌੜੇ ਨੇ, ਪਰ ਉਹਨਾਂ ਦੀ ਪਤਨੀ ਤੇ ਉਹਦੇ ਬੇਟੇ ਨੂੰ ਜਿਹੜਾ ਜੀ ਉਹ ਬਰੀ ਕਰਤਾ। 15 ਜਾਣੇ ਹੋਰ ਨੇ ਜਿਹੜੇ ਜੀ ਸਣੇ ਇਹਨਾਂ ਦੇ ਪਤਨੀ ਤੇ ਬੇਟੇ ਦੇ, ਇਹਨਾਂ ਨੂੰ ਜਿਹੜਾ ਜੀ ਅਦਾਲਤ ਨੇ ਬਰੀ ਜਿਹੜਾ ਜੀ ਉਹ ਕੀਤਾ। ਜਿਨ੍ਹਾਂ ਇਹਦੇ ਵਿੱਚ ਜਿਹੜਾ ਬਾਬਾ ਬਲਬੀਰ ਸਿੰਘ ਦੇ 4 ਪਰਿਵਾਰਕ ਮੈਂਬਰਾਂ ਨੂੰ 10-10 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਆ, ਜਦੋਂ ਕਿ 3 ਜਾਣਿਆਂ ਨੂੰ ਜਿਹੜਾ ਜੀ ਇਹਦੇ ਵਿੱਚੋਂ ਬਰੀ ਜਿਹੜਾ ਜੀ ਉਹ ਕਰ ਦਿੱਤਾ ਗਿਆ। 2007 ਦੇ ਵਿੱਚ ਇੱਥੇ ਮੋਦੀ ਕਾਲਜ ਦੇ ਨੇੜੇ ਜਿਹੜੀ ਬਗੀਚੀ ਬਾਬਾ ਬੰਬਾ ਸਿੰਘ ਆ ਉੱਥੇ ਇਹ ਕਤਲਕਾਂਡ ਜਿਹੜਾ ਉਹ ਵਾਪਰਿਆ ਸੀਗਾ। ਇਹ ਕਤਲਕਾਂਡ ਜਿਹੜਾ ਜੀ 2 ਧੜਿਆਂ ਦੇ ਵਿਚਾਲੇ ਬੁੱਢਾ ਦਲ ਜਿਹੜਾ ਹੈ ਜੀ ਨਿਹੰਗ ਜਥੇਬੰਦੀ ਉਹਦੇ ਉੱਤੇ ਕਾਬਜ਼ ਹੋਣ ਨੂੰ ਲੈ ਕੇ ਜਿਹੜਾ ਜੀ ਇਹ ਕਤਲਕਾਂਡ ਵਾਪਰਿਆ ਸੀਗਾ ਔਰ ਗੋਲੀਆਂ ਚਲਾ ਕੇ ਜਿਹੜਾ ਜੀ 4 ਲੋਕਾਂ ਨੂੰ ਮਾਰ ਦਿੱਤਾ ਗਿਆ ਸੀਗਾ। ਬਾਬਾ ਬਲਬੀਰ ਸਿੰਘ ਦਾ ਪਿਤਾ, ਉਹਦਾ ਭਤੀਜਾ ਜਿਹੜਾ ਜੀ ਇਸ ਮਰਨ ਵਾਲਿਆਂ ਦੇ ਵਿੱਚ ਜਿਹੜਾ ਉਹ ਸ਼ਾਮਲ ਸੀਗੇ। ਪਟਿਆਲੇ ਦੀ ਅਦਾਲਤ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੀ ਤਾਇਨਾਤੀ ਜਿਹੜੀ ਉਹ ਕੀਤੀ ਹੋਈ ਸੀਗੀ। ਇਹ ਜਿਨ੍ਹਾਂ ਨੂੰ ਸਜ਼ਾ ਹੋਈ ਆ ਉਹਨਾਂ ਨੇ ਬਾਹਰ ਆਉਂਦਿਆਂ ਸਾਰ ਇੱਕ ਜਿਹੜਾ ਨਿਹੰਗ ਸਿੰਘ ਜਿਹੜਾ ਇਹਦੇ ਵਿੱਚੋਂ ਬਰੀ ਹੋ ਗਿਆ, ਉਹਦੇ ਗਲ ਪੈਣ ਦੀ ਕੋਸ਼ਿਸ਼ ਕੀਤੀ ਕਿ ਤੇਰੇ ਬਿਆਨਾਂ ਦੀ ਵਜ੍ਹਾ ਕਰਕੇ ਜਿਹੜਾ ਜੀ ਉਹ ਸਾਨੂੰ ਸਜ਼ਾ ਹੋਈ ਹੈ। ਤੁਰੰਤ ਇਹਦੇ ਵਿੱਚ ਪੁਲਿਸ ਨੇ ਜਿਹੜਾ ਸੀਗਾ ਜੀ ਉਹ ਦਖਲ ਦਿੱਤਾ, ਪਰ ਇੱਕ ਵਾਰੀ ਹਾਲਾਤ ਜਿਹੜੇ ਸੀਗੇ ਉਹ ਕਾਫੀ ਨਾਜ਼ੁਕ ਇੱਥੇ ਅਦਾਲਤ ਦੇ ਬਾਹਰ ਜਿਹੜਾ ਉਹ ਬਣ ਗਏ ਸੀਗੇ। ਬਾਬਾ ਬਲਬੀਰ ਸਿੰਘ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੂੰ ਨਿਰਾਸ਼ਾ ਹੋਈ ਹੈ ਇਸ ਫੈਸਲੇ ਤੋਂ। ਉਹ ਸੋਚਦੇ ਸਨ ਕਿ ਇਹਦੇ ਵਿੱਚ ਫਾਂਸੀ ਜਿਹੜੀ ਆ ਜੀ ਕੁਛ
ਵਿਅਕਤੀਆਂ ਨੂੰ ਹੋਣੀ ਚਾਹੀਦੀ ਹੈ। ਉਹਨਾਂ ਨੇ ਇਹ ਕਿਹਾ ਕਿ ਉਹ ਹਾਈ ਕੋਰਟ ਦਾ ਜਿਹੜਾ ਦਰਵਾਜ਼ਾ ਹੈ ਜੀ ਉਹ ਖੜਕਾਉਣਗੇ ਇਸ ਜਿਹੜਾ ਜੀ ਉਹ ਫੈਸਲੇ ਨੂੰ ਲੈ ਕੇ। ਸੋ ਇਹ ਦੋ ਧੜਿਆਂ ਦੇ ਵਿਚਾਲੇ ਜਿਹੜੀ ਸ਼ੁਰੂ ਹੋਈ ਟਸਲ ਹੈ, ਇਹਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਜਿਹੜੀ ਟਸਲ ਹੈ ਉਹ ਸਮਾਪਤ ਹੋ ਗਈ ਹੈ ਇਸ ਫੈਸਲੇ ਤੋਂ ਬਾਅਦ, ਕਿਉਂਕਿ ਜਿਸ ਤਰੀਕੇ ਦੇ ਨਾਲ, ਜਿਸ ਇਸਲਾਮ ਲਸ਼ਕਰ ਦੇ ਨਾਲ ਬਾਬਾ ਬਲਬੀਰ ਸਿੰਘ ਹੋਰੀ ਜਿਹੜਾ ਉਹ ਚੱਲਦੇ ਨੇ, ਜਿੰਨੀ ਉਹਨਾਂ ਦੇ ਕੋਲੇ ਜਿਹੜੀ ਆ ਉਹ ਸਿਕਿਉਰਿਟੀ ਆ, ਦੂਜਾ ਧੜਾ ਜਿਹੜਾ ਜੀ ਉਹ ਇਹ ਸੋਚਦਾ ਹੈ ਕਿ ਉਹ ਬਿਲਕੁਲ ਇਹਦੇ ਵਿੱਚੋਂ ਇਗਨੋਰ ਜਿਹੜਾ ਜੀ ਉਹ ਕਰ ਦਿੱਤਾ ਗਿਆ। ਹੁਣ ਜਿਹੜੇ ਕੁਝ ਲੋਕ ਬਰੀ ਹੋਏ ਨੇ, ਕਿ ਉਹ ਦੁਬਾਰਾ ਜਿਹੜਾ ਜੀ ਯੂਨਾਈਟ ਕਰਦੇ ਨੇ ਉਸ ਧੜੇ ਨੂੰ, ਜਾਂ ਫਿਰ ਉਹ ਚੁੱਪ ਕਰਕੇ ਬਹਿ ਜਾਂਦੇ ਨੇ, ਇਹ ਆਉਣ ਵਾਲਾ ਜਿਹੜਾ ਜੀ ਉਹ ਸਮਾਂ ਦੱਸੂਗਾ। ਪਰ ਇਹ ਜਿਹੜਾ ਜੀ ਬਹੁਤ ਚਰਚਿਤ ਕਾਂਡ ਜਿਹੜਾ ਸੀਗਾ ਜੀ, ਉਹਦਾ ਫੈਸਲਾ ਜਿਹੜਾ ਜੀ 8 ਸਾਲਾਂ ਤੋਂ ਬਾਅਦ ਇਹ ਆਇਆ ਜੀ। ਤੇ ਪਨੂ ਜੀ, ਧੰਨਵਾਦ ਕਰਦੇ ਹਾਂ, ਤੁਸੀਂ ਇਹਨਾਂ ਖਬਰਾਂ ਦੇ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਤੇ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਟੱਬਰ ਟੌੜੇ ਦਾ ਕੀਤਾ ਹੈ ਪਿਆ ਖੂੰਜੇ, ਬੇਲੀ ਬਾਦਲ ਦੇ ਕੱਢ ਰਹੇ ਵੈਰ ਮੀਆਂ। ਟੱਬਰ ਟੌੜੇ ਦਾ ਕੀਤਾ ਹੈ ਪਿਆ ਖੂੰਜੇ, ਬੇਲੀ ਬਾਦਲ ਦੇ ਕੱਢ ਰਹੇ ਵੈਰ ਮੀਆਂ। ਪਾਇਆ ਪਿਆ ਪਰਿਵਾਰ ਨੂੰ ਤੰਗ ਘੇਰਾ, ਦੇਣ ਕਿਤੇ ਵੀ ਰੱਖਣ ਨਹੀਂ ਪੈਰ ਮੀਆਂ। ਚੇਲੇ ਟੌੜੇ ਦੇ ਬਾਦਲ ਦੀ ਸ਼ਰਨ ਲੱਗੇ, ਡਰਦੇ ਜਾਣ ਨਾ ਪੁੱਛਣ ਨੂੰ ਖੈਰ ਮੀਆਂ। ਜੀਜਾ ਜਿਹੜੇ ਹਰਮੇਲ ਨੂੰ ਆਖਦੇ ਸੀ, ਉਹਨੂੰ ਮੰਨ ਕੇ ਬੈਠ ਗਏ ਗੈਰ ਮੀਆਂ। ਰਿੜਦੀ ਗੱਡੀ ਤਾਂ ਆਉਣ ਸਵਾਰ ਦੌੜੇ, ਗੇਰ ਫਸੇ ਤਾਂ ਕੋਲ ਨਾ ਖੜਨ ਮੀਆਂ। ਰਿੜਦੀ ਗੱਡੀ ਤਾਂ ਆਉਣ ਸਵਾਰ ਦੌੜੇ, ਗੇਰ ਫਸੇ ਤਾਂ ਕੋਲ ਨਾ ਖੜਨ ਮੀਆਂ। ਜਿਹੜੀ ਬੱਸ ਦੇ ਚੱਕੇ ਦੀ ਘੂਕ ਸੁਣਦੇ, ਉਸੇ ਵਿੱਚ ਉਹ ਭੱਜ ਕੇ ਵੜਨ ਮੀਆਂ। ਜੀ, ਬਹੁਤ ਧੰਨਵਾਦ ਤੁਹਾਡਾ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਇਜਾਜ਼ਤ ਲੈਂਦੇ ਹਾਂ ਤੁਹਾਡੇ ਤੋਂ, ਅਤੇ ਬਹੁਤ ਧੰਨਵਾਦ। ਅਗਲੇ ਬੁਲੇਟਿਨ ਤੱਕ ਲਈ ਮਿਹਰਬਾਨੀ, ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਅਗਲੇ ਬੁਲੇਟਿਨ ਦੇ ਵਿੱਚ ਆਪ ਸਭ ਦੇ ਨਾਲ ਇੱਕ ਵਾਰੀ ਫੇਰ ਮੁਲਾਕਾਤ ਹੋਵੇਗੀ। ਉਦੋਂ ਤੱਕ ਲਈ ਆਪ ਸਭ ਦਾ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰਸਾਰ ਲੈ ਕੇ ਅੱਜ ਦਿਨ ਐਤਵਾਰ 3 ਜੁਲਾਈ ਨਾਨਕਸ਼ਾਹੀ ਸੰਮਤ 548 ਨੂੰ ਆਪ ਜੀ ਦੀ ਸੇਵਾ ਵਿੱਚ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਢਾਕਾ ਦੇ ਵਿੱਚ ਦਹਿਸ਼ਤਗਰਦਾਂ ਨੇ ਕਿਵੇਂ ਵਿਦੇਸ਼ੀਆਂ ਨੂੰ ਚੁਣ ਕੇ ਮਾਰਿਆ ਹੈ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਵਿਦੇਸ਼ੀਆਂ ਦੇ ਵਿਚਕਾਰ ਇੱਕ ਮਸ਼ਹੂਰ ਸਪੈਨਿਸ਼ ਰੈਸਟੋਰੈਂਟ ਵਿੱਚ ਕੱਲ੍ਹ ਦੇਰ ਸ਼ਾਮ 7 ਅੱਤਵਾਦੀ ਅੱਲਾਹੂ ਅਕਬਰ ਦੇ ਨਾਅਰੇ ਲਾਉਂਦਿਆਂ ਵੜੇ ਤੇ ਹਵਾ ਵਿੱਚ ਗੋਲੀਆਂ ਚਲਾਉਂਦਿਆਂ ਦਰਜਨ ਲੋਕਾਂ ਨੂੰ ਬੰਦਕ ਬਣਾ ਲਿਆ। ਇਸ ਤੋਂ ਬਾਅਦ ਅੱਤਵਾਦੀਆਂ ਨੇ ਬੰਦਕਾਂ ਤੋਂ ਕੁਰਾਨ ਦੀਆਂ ਆਇਤਾਂ ਸੁਣਾਉਣ ਨੂੰ ਕਿਹਾ। ਜਿਸ ਨੇ ਸੁਣਾ ਦਿੱਤੀ ਉਸ ਨੂੰ ਬਖਸ਼ ਦਿੱਤਾ। ਬਾਕੀ 18 ਵਿਦੇਸ਼ੀਆਂ ਨੂੰ ਪਹਿਲੀ ਮੰਜ਼ਲ ਤੇ ਲੈ ਗਏ, ਜਿੱਥੇ ਗਲਾ ਕੱਟ ਕੇ ਉਹਨਾਂ ਨੂੰ ਮਾਰ ਦਿੱਤਾ। ਇਹਨਾਂ ਵਿੱਚ ਇੱਕ ਭਾਰਤੀ ਲੜਕੀ ਤ੍ਰਿਸ਼ੀ ਜੈਨ ਵੀ ਹੈ। ਇੱਕ ਭਾਰਤੀ ਡਾਕਟਰ ਵੀ ਫੜਿਆ ਗਿਆ, ਲੇਕਿਨ ਬੰਗਲਾ ਬੋਲਣ ਦੇ ਮਾਹਰ ਹੋਣ ਕਰਕੇ ਉਸ ਨੂੰ ਬੰਗਲਾਦੇਸ਼ੀ ਸਮਝ ਕੇ ਛੱਡ ਦਿੱਤਾ ਗਿਆ। ਮੁਕਾਬਲੇ ਦੌਰਾਨ 2 ਪੁਲਿਸ ਕਰਮਚਾਰੀ ਵੀ ਮਾਰੇ ਗਏ। ਇਸਲਾਮਿਕ ਸਟੇਟ ਦੀ ਸ਼ੱਕੀ ਦਹਿਸ਼ਤਗਰਦਾਂ ਨੇ ਸਖਤ ਸੁਰੱਖਿਆ ਵਾਲੇ ਡਿਪਲੋਮੈਟਿਕ ਏਰੀਏ ਵਿੱਚ ਸਥਿਤ ਹੌਲੀ ਆਰਟੀਜਨ ਬੇਕਰੀ ਦੇ ਵਿੱਚ ਸ਼ੁੱਕਰਵਾਰ ਰਾਤ ਯਾਨੀ ਭਾਰਤੀ ਸਮੇਂ ਦੇ ਅਨੁਸਾਰ 8:20 ਤੇ ਧਾਵਾ ਬੋਲਿਆ। ਉਹਨਾਂ ਨੇ ਕਰੀਬ 12 ਘੰਟਿਆਂ ਤੱਕ ਬੇਰਹਿਮੀ ਨਾਲ ਕਤਲੇਆਮ ਮਚਾਇਆ। ਸ਼ਨੀਵਾਰ ਸਵੇਰੇ ਬੰਗਲਾਦੇਸ਼ੀ ਆਰਮੀ ਨੇ ਰੈਸਟੋਰੈਂਟ ਵਿੱਚ ਫੜ ਕੇ 6 ਅੱਤਵਾਦੀਆਂ ਨੂੰ ਮਾਰ ਸੁੱਟਿਆ ਤੇ ਇੱਕ ਨੂੰ ਜਿਉਂਦੇ ਫੜਿਆ। ਡਾਇਰੈਕਟੋਰੇਟ ਆਫ ਮਿਲਟਰੀ ਆਪਰੇਸ਼ਨਸ ਨੇ ਦੱਸਿਆ ਕਿ ਜ਼ਿਆਦਾਤਰ ਲੋਕਾਂ ਨੂੰ ਬੇਰਹਿਮੀ ਨਾਲ ਮਾਰਿਆ ਗਿਆ। ਮੌਕੇ ਤੇ ਜਿੰਦਾ ID, ਤੇਜ਼ਧਾਰ ਹਥਿਆਰ ਅਤੇ ਕਮਿਊਨੀਕੇਸ਼ਨ ਡਿਵਾਈਸ ਵੀ ਮਿਲੇ ਨੇ। ਹਮਲੇ ਵਿੱਚ ਕਰੀਬ 30 ਲੋਕ ਜਿਹੜੇ ਜ਼ਖਮੀ ਹੋਏ ਨੇ। ਹਮਲੇ ਦੇ ਵਿੱਚ ਜਾਨ ਗਵਾਉਣ ਵਾਲੀ 19 ਸਾਲਾਂ ਦੀ ਤ੍ਰਿਸ਼ੀ ਜੈਨ ਛੁੱਟੀਆਂ ਮਨਾਉਣ ਪਿਤਾ ਦੇ ਕੋਲ ਢਾਕਾ ਗਈ ਸੀ। ਉਸ ਦੇ ਪਿਤਾ ਸੰਜੀਵ ਦਾ ਉੱਥੇ 15-20 ਸਾਲ ਤੋਂ ਗਾਰਮੈਂਟਸ ਦਾ ਕਾਰੋਬਾਰ ਹੈ। ਤ੍ਰਿਸ਼ੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਦੀ ਵਿਦਿਆਰਥੀ ਸੀ। ਉਹ ਕੈਨੇਡਾ ਵਿੱਚ ਪੜ੍ਹ ਰਹੇ ਆਪਣੇ 21 ਸਾਲਾ ਭਰਾ ਸੰਚਿਤ ਦੇ ਕੋਲ ਪਿਤਾ ਦੇ ਨਾਲ ਇੱਥੇ ਪਹੁੰਚੀ। ਸ਼ੁੱਕਰਵਾਰ ਰਾਤ ਆਪਣੇ ਦੋਸਤਾਂ ਦੇ ਨਾਲ ਰੈਸਟੋਰੈਂਟ ਗਈ ਸੀ, ਤਦ ਅੱਤਵਾਦੀਆਂ ਨੇ ਬੰਦਕ ਬਣਾ ਕੇ ਇਸ ਨੂੰ ਮਾਰ ਦਿੱਤਾ। ਬੰਗਲਾਦੇਸ਼ ਵਿੱਚ ਇਸ ਨੂੰ ਸਭ ਤੋਂ ਵੱਡੀ ਦਹਿਸ਼ਤਗਰਦੀ ਹਮਲੇ ਦੇ 4 ਘੰਟਿਆਂ ਬਾਅਦ ਇਸਲਾਮਿਕ ਸਟੇਟ ਨਾਲ ਜੁੜੀ ਕਿਸੇ ਏਜੰਸੀ ਆਮਾਕ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਰੈਸਟੋਰੈਂਟ ਦੇ ਅੰਦਰ ਹੀ ਕੁਝ ਤਸਵੀਰਾਂ ਇੰਟਰਨੈਟ ਤੇ ਪਾਉਂਦਿਆਂ ਦਾਅਵਾ ਕੀਤਾ ਕਿ ISIS ਦੇ ਕਮਾਂਡੋਜ਼ ਨੇ 24 ਲੋਕਾਂ ਨੂੰ ਮਾਰਿਆ ਹੈ। ਬੰਗਲਾਦੇਸ਼ ਵਿੱਚ ਪਿਛਲੇ ਕੁਝ ਸਮੇਂ ਤੋਂ ਸੈਕੂਲਰ ਬਲਗਰਜ਼
ਉਦਾਰਵਾਦੀ ਲੇਖਕਾਂ ਤੇ ਹਿੰਦੂਆਂ ਤੇ ਲਗਾਤਾਰ ਹਮਲੇ ਹੋ ਰਹੇ ਨੇ। ਸ਼ਨੀਵਾਰ ਨੂੰ ਇੱਕ ਪੁਜਾਰੀ ਤੇ ਤਲਵਾਰ ਨਾਲ ਹਮਲਾ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਬੰਗਲਾਦੇਸ਼ ਵਿੱਚ ਇਸਲਾਮਿਕ ਸਟੇਟ ਦਾ ਚੀਫ ਤਮੀਮ ਚੌਧਰੀ ਮੂਲ ਰੂਪ ਵਿੱਚ ਕੈਨੇਡਾ ਦਾ ਹੈ ਤੇ ਉਸ ਦੀ ਭਾਰਤ ਤੇ ਨਜ਼ਰ ਹੈ। ਸੋ ਮੁੰਬਈ ਦੇ 26/11 ਅਟੈਕ ਦੀ ਤਰਜ਼ ਤੇ ਢਾਕਾ ਤੇ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਭਾਰਤ ਵਿੱਚ ਵੀ ਅਲਰਟ ਕਰ ਦਿੱਤਾ ਗਿਆ ਹੈ। ਸਰਹੱਦਾਂ ਤੇ ਸੁਰੱਖਿਆ ਵਧਾ ਦਿੱਤੀ ਹੈ। ਗ੍ਰਹਿ ਮੰਤਰਾਲੇ ਨੇ ਇਸ ਮੁੱਦੇ ਤੇ ਹਾਈ ਲੈਵਲ ਮੀਟਿੰਗ ਕੀਤੀ ਹੈ, ਜਿਸ ਤੇ ਕਈ ਸੀਨੀਅਰ ਅਫਸਰ ਇਸ ਵਿੱਚ ਸ਼ਾਮਲ ਹੋਏ। ਗ੍ਰਹਿ ਰਾਜ ਮੰਤਰੀ ਕਿਰਨ ਰਿਜੂ ਜੀ ਨੇ ਆਖਿਆ ਕਿ ਇਹ ਘਟਨਾ ਭਾਰਤ ਲਈ ਚਿੰਤਾਜਨਕ ਹੈ, ਲੇਕਿਨ ਖਤਰੇ ਤੋਂ ਬਚਣ ਲਈ ਹਰ ਕਦਮ ਚੁੱਕੇ ਜਾ ਰਹੇ ਨੇ। ਭਾਰਤ ਦੀ ਸਭ ਤੋਂ ਵੱਡੀ ਚਿੰਤਾ IS ਦੀ ਖਤਰਨਾਕ ਪਲਾਨਿੰਗ ਨੂੰ ਲੈ ਕੇ ਹੈ। ਹਾਲੇ 3 ਦਿਨ ਪਹਿਲਾਂ ਹੈਦਰਾਬਾਦ ਵਿੱਚ IS ਦੇ 9 ਸ਼ੱਕੀ ਫੜੇ ਗਏ ਸਨ, ਜੋ ਪੁਲਿਸ ਦੇ ਮੁਤਾਬਕ ਕਈ ਸ਼ਹਿਰਾਂ ਵਿੱਚ ਹਮਲੇ ਦੀ ਸੰਪਰਦਾਇਕ ਹਿੰਸਾ ਦੀ ਸਾਜ਼ਿਸ਼ ਤੇ ਕੰਮ ਕਰ ਰਹੇ ਸਨ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਹਾਈ ਸਿਕਿਉਰਿਟੀ ਘੇਰੇ ਵਾਲੇ ਰਾਜਨੀਤਿਕ ਖੇਤਰ ਦੇ ਇੱਕ ਰੈਸਟੋਰੈਂਟ ਵਿੱਚ ਇਸਲਾਮਿਕ ਸਟੇਟ ਦਹਿਸ਼ਤਗਰਦਾਂ ਦੇ ਹਮਲੇ ਵਿੱਚ ਮਾਰੇ ਗਏ 20 ਵਿਦੇਸ਼ੀ ਨਾਗਰਿਕਾਂ ਵਿੱਚੋਂ 19 ਸਾਲਾਂ ਦੀ ਭਾਰਤੀ ਲੜਕੀ ਵੀ ਸ਼ਾਮਲ ਹੈ। ਬੰਗਲਾਦੇਸ਼ ਨੇ ਭਾਰਤੀ ਹਾਈ ਕਮਿਸ਼ਨ ਦੇ ਹਮਲੇ ਵਿੱਚ ਭਾਰਤੀ ਨਾਗਰਿਕ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ ਔਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਪਣੀ ਹਮਦਰਦੀ ਵਿਅਕਤ ਕਰਦਿਆਂ ਤ੍ਰਿਸ਼ੀ ਦੇ ਪਿਤਾ ਨਾਲ ਗੱਲਬਾਤ ਕੀਤੀ। ਤ੍ਰਿਸ਼ੀ ਅਮਰੀਕਾ ਦੀ ਬਰਕਲੀ ਸਥਿਤ ਕੈਲੀਫੋਰਨੀਆ ਯੂਨੀਵਰਸਿਟੀ ਦੀ ਵਿਦਿਆਰਥਣ ਸੀ। ਉਹ ਛੁੱਟੀਆਂ ਵਿੱਚ ਆਪਣੇ ਕਾਰੋਬਾਰੀ ਪਿਤਾ ਸੰਜੀਵ ਜੈਨ ਦੇ ਕੋਲ ਢਾਕਾ ਆਈ ਸੀ ਤੇ ਉਸ ਦੇ ਪਿਤਾ ਸੰਜੀਵ ਕੱਪੜਿਆਂ ਦੇ ਵਪਾਰੀ ਨੇ ਤੇ ਕਰੀਬ 20 ਸਾਲਾਂ ਤੋਂ ਬੰਗਲਾਦੇਸ਼ ਵਿੱਚ ਇਸ ਕਾਰੋਬਾਰ ਨਾਲ ਜੁੜੇ ਨੇ। ਆਪਣੇ ਫੇਸਬੁੱਕ ਤੇ ਆਪਣੀ ਆਖਰੀ ਪੋਸਟ 5 ਅਪ੍ਰੈਲ ਨੂੰ ਤ੍ਰਿਸ਼ੀ ਨੇ ਪਾਈ, ਜਿਸ ਵਿੱਚ ਉਸਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ ਮਿਲ ਕੇ ਗਾਰਮੈਂਟ ਬਿਜ਼ਨਸ ਸ਼ੁਰੂ ਕਰਨ ਦਾ ਜ਼ਿਕਰ ਕੀਤਾ। ਐਥੀਕਲ ਅਪ੍ਰੈਲ ਨਾਮ ਦਾ ਇੱਕ ਅਭਿਆਨ ਦੇ ਤਹਿਤ ਦੁਨੀਆ ਭਰ ਵਿੱਚ ਗਰੀਬੀ ਅਤੇ ਭੁੱਖਮਰੀ ਤੋਂ ਜੂਝ ਰਹੇ ਲੋਕਾਂ ਦੀ ਮਦਦ ਕਰਨਾ ਉਹਨਾਂ ਦਾ ਮਕਸਦ ਸੀ। ਤ੍ਰਿਸ਼ੀ ਫਿਰੋਜ਼ਾਬਾਦ ਦੀ ਰਹਿਣ ਵਾਲੀ ਸੀ। ਪਰਿਵਾਰਕ ਨੇ ਦੱਸਿਆ ਕਿ ਤ੍ਰਿਸ਼ੀ ਦੀ ਮੌਤ ਦੀ ਜਾਣਕਾਰੀ ਸਵੇਰੇ ਉਸਦੇ ਭਰਾ ਸੰਜੀਵ ਨੇ ਟੈਲੀਫੋਨ ਤੇ ਦਿੱਤੀ। ਤ੍ਰਿਸ਼ੀ ਦਾ 21 ਸਾਲਾ ਭਾਈ ਸੰਚਿਤ ਕੈਨੇਡਾ ਵਿੱਚ ਰਹਿ ਕੇ ਪੜ੍ਹਾਈ ਕਰਦਾ ਹੈ। ਸੰਜੀਵ ਜੈਨ ਦੇ ਤਿੰਨ ਭਰਾ ਨੇ। ਵੱਡਾ ਭਾਈ ਰਾਜੀਵ ਜੈਨ, ਛੋਟਾ ਭਰਾ ਰਾਕੇਸ਼ ਮੋਹਨ ਅਤੇ ਅਜੀਤ ਜੈਨ ਸੁਹਾਗ ਨਗਰ ਵਿੱਚ ਰਹਿੰਦੇ ਨੇ। ਸ਼ਨੀਵਾਰ ਸਵੇਰੇ ਸ਼ੁਰੂ ਹੋਇਆ ਕਮਾਂਡੋ ਆਪਰੇਸ਼ਨ ਤੋਂ ਬਾਅਦ ਬੰਦਕ ਸੰਕਟ ਖਤਮ ਹੋ ਗਿਆ। ਅੱਤਵਾਦੀਆਂ ਨੇ ਹਮਲਾ ਕਰਕੇ 40 ਲੋਕਾਂ ਨੂੰ 12 ਘੰਟਿਆਂ ਤੋਂ ਵੱਧ ਸਮੇਂ ਤੱਕ ਬੰਦਕ ਬਣਾਈ ਰੱਖਿਆ। ਆਪਰੇਸ਼ਨ ਥੰਡਰਬੋਲਟ ਅਭਿਆਨ ਸ਼ੁਰੂ ਹੋਣ ਦੇ 13 ਮਿੰਟ ਦੇ ਅੰਦਰ 6 ਦਹਿਸ਼ਤਗਰਦ ਮਾਰੇ ਗਏ। 13 ਬੰਦਕਾਂ ਨੂੰ ਆਜ਼ਾਦ ਕਰਾ ਲਿਆ ਗਿਆ ਤੇ ਬੰਦਕਾਂ ਵਿੱਚੋਂ 3 ਵਿਦੇਸ਼ੀ ਨਾਗਰਿਕ ਸ਼ਾਮਲ ਨੇ। ਫੌਜ ਦੇ ਅਭਿਆਨ ਦੇ ਡਾਇਰੈਕਟਰ ਬ੍ਰਿਗੇਡੀਅਰ ਜਨਰਲ ਨਿਆਇਮ ਅਸ਼ਫਾਕ ਚੌਧਰੀ ਨੇ ਦੱਸਿਆ ਕਿ ਫੌਜੀ ਬਲਾਂ ਦੀ ਅਗਵਾਈ ਵਿੱਚ ਸਾਂਝਾ ਆਪਰੇਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਦਹਿਸ਼ਤਗਰਦਾਂ ਨੇ ਬੰਦਕ ਵਿਦੇਸ਼ੀਆਂ ਨੂੰ ਬੇਰਹਿਮੀ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ। ਮਾਰੇ ਗਏ ਲੋਕਾਂ ਵਿੱਚ ਜ਼ਿਆਦਾਤਰ ਜਾਪਾਨ ਅਤੇ ਇਟਲੀ ਦੇ ਜਿਹੜੇ ਨਾਗਰਿਕ ਨੇ। ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਡਿਪਲੋਮੈਟ ਜ਼ੋਨ ਦੀ ਰੈਸਟੋਰੈਂਟ ਹੌਲੀ ਆਰਟਸਨ ਬੇਕਰੀ ਦੇ ਵਿੱਚ ਸ਼ੁੱਕਰਵਾਰ ਰਾਤ ਕਰੀਬ 7:45 ਵਜੇ ਹਥਿਆਰਬੰਦ ਅੱਤਵਾਦੀ ਵੜੇ। ਅੱਤਵਾਦੀਆਂ ਨੇ ਉੱਥੇ ਮੌਜੂਦ ਕਰੀਬ 40 ਲੋਕਾਂ ਨੂੰ ਬੰਦਕ ਬਣਾ ਲਿਆ। ਬੰਦਕ ਦੇ ਵਿੱਚ ਕੁਝ ਵਿਦੇਸ਼ੀ ਵੀ ਸ਼ਾਮਲ ਸਨ। ਬੇਕਰੀ ਵਿੱਚ ਵੜੇ ਦਹਿਸ਼ਤਗਰਦਾਂ ਦੀ ਸੰਖਿਆ 9 ਤੱਕ ਦੱਸੀ ਗਈ। ਬੰਗਲਾਦੇਸ਼ ਪੁਲਿਸ ਨੇ ਰਾਤ ਭਰ ਦਹਿਸ਼ਤਗਰਦਾਂ ਨਾਲ ਗੱਲਬਾਤ ਕੀਤੀ, ਲੇਕਿਨ ਉਹ ਸਫਲ ਨਹੀਂ ਹੋ ਰਹੀ ਸੀ। ਰੈਪਿਡ ਐਕਸ਼ਨ ਬਟਾਲੀਅਨ ਦੇ ਮੁਖੀ ਬੇਨਜ਼ੀਰ ਅਹਿਮਦ ਨੇ ਦੱਸਿਆ ਕਿ ਬੰਦਕਾਂ ਨੂੰ ਸ਼ਾਂਤੀਪੂਰਵਕ ਛੱਡਣ ਦੇ ਯਤਨ ਜਾਰੀ ਸਨ। ਪੂਰੀ ਰਾਤ ਸੁਰੱਖਿਆ ਬਲਾਂ ਨੇ ਦਹਿਸ਼ਤਗਰਦਾਂ ਤੋਂ ਆਤਮ ਸਮਰਪਣ ਕਰਾਉਣ ਲਈ ਆਖਿਆ, ਲੇਕਿਨ ਉਹਨਾਂ ਨੂੰ ਦੂਜੇ ਪਾਸੇ ਕੋਈ ਜਵਾਬ ਨਹੀਂ ਮਿਲਿਆ। ਸ਼ਨੀਵਾਰ ਸਵੇਰੇ ਰੈਸਟੋਰੈਂਟ ਵਿੱਚ ਕਮਾਂਡੋ ਆਪਰੇਸ਼ਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਸੁਰੱਖਿਆ ਬਲਾਂ ਨੇ ਗੁਆਂਢ ਵਿੱਚ ਰਹਿ ਰਹੇ ਲੋਕਾਂ ਤੋਂ ਆਪਣੇ ਘਰਾਂ ਵਿੱਚ ਰਹਿਣ ਨੂੰ ਆਖਿਆ। ਇਸ ਦੇ ਨਾਲ ਹੀ ਕਰੀਬ 100 ਕਮਾਂਡੋ ਨੂੰ ਪੂਰੇ ਰੈਸਟੋਰੈਂਟ ਨੂੰ ਘੇਰਾ ਪਾਇਆ। ਕਮਾਂਡੋ ਆਪਰੇਸ਼ਨ ਦੌਰਾਨ ਰੈਸਟੋਰੈਂਟ ਵਿੱਚ ਧਮਾਕਿਆਂ ਦੀ ਆਵਾਜ਼ ਸੁਣੀ। ਇਸੇ ਵਿਚਕਾਰ 10 ਤੋਂ 12 ਬੰਦਕਾਂ ਨੂੰ ਛੁਡਾਇਆ ਗਿਆ। 5 ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਆਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 5 ਲਾਸ਼ਾਂ ਜਿਹੜੀਆਂ ਬਰਾਮਦ ਕੀਤੀਆਂ। ਕਾਰਵਾਈ ਤੋਂ ਪਹਿਲਾਂ ਅੱਧੇ ਘੰਟੇ ਦੇ ਕਰੀਬ 1000 ਰਾਊਂਡ ਗੋਲੀਆਂ ਚੱਲੀਆਂ। ਲਗਭਗ 100 ਧਮਾਕਿਆਂ ਦੀ ਆਵਾਜ਼ ਵੀ ਸੁਣੀ ਗਈ। ਰੈਪਿਡ ਐਕਸ਼ਨ ਬਟਾਲੀਅਨ ਦੇ ਰਹਿਮਾਨ ਨੇ ਦੱਸਿਆ ਕਿ ਕਮਾਂਡੋ ਆਪਰੇਸ਼ਨ ਵਿੱਚ ਇੱਕ ਵਿਦੇਸ਼ੀ ਸਮੇਤ ਕਈ ਲੋਕਾਂ ਨੂੰ ਛੁਡਾ ਲਿਆ ਗਿਆ। ਉਹਨਾਂ ਨੂੰ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਸ਼ਨੀਵਾਰ ਨੂੰ 9:45 ਵਜੇ ਰੈਸਟੋਰੈਂਟ ਵਿੱਚ ਆਪਰੇਸ਼ਨ ਖਤਮ ਹੋਇਆ ਤੇ 3 ਬੰਬਾਂ ਨੂੰ ਜਿਹੜਾ ਖਤਮ ਕਰਨ ਦੀ ਖਬਰ ਆਈ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਖਿਆ ਕਿ ਇਹ ਕਿਸ ਤਰ੍ਹਾਂ ਦੇ ਮੁਸਲਮਾਨ ਨੇ ਜੋ ਪਵਿੱਤਰ ਰਮਜ਼ਾਨ ਦੇ ਮਹੀਨੇ ਵਿੱਚ ਬੇਗੁਨਾਹ ਦੀ ਜਾਨ ਲੈ ਰਹੇ ਨੇ। ਉਹਨਾਂ ਆਖਿਆ ਕਿ ਬੰਗਲਾਦੇਸ਼ ਵਿੱਚ ਲੋਕ ਅੱਤਵਾਦ ਨਹੀਂ ਚਾਹੁੰਦੇ। ਹਸੀਨਾ ਨੇ ਦੇਸ਼ ਤੋਂ ਅੱਤਵਾਦ ਦੀ ਜੜ ਨੂੰ ਖਤਮ ਕਰਨ ਦੀ ਵਚਨਬੱਧਤਾ ਦੁਹਰਾਈ ਹੈ।
ਉਧਰ ਬੰਗਲਾਦੇਸ਼ ਦੀ ਲੇਖਾ ਤਸਲੀਮ ਨਸਰੀਨ ਨੇ ਇਸ ਹਮਲੇ ਨੂੰ ਲੈ ਕੇ ਸ਼ੇਖ ਹਸੀਨਾ ਤੇ ਹਮਲਾ ਬੋਲਿਆ। ਉਹਨਾਂ ਆਖਿਆ ਕਿ ਹਮਲੇ ਦੀ ਜ਼ਿੰਮੇਦਾਰ IS ਲੈ ਰਹੀ ਹੈ, ਲੇਕਿਨ ਪ੍ਰਧਾਨ ਮੰਤਰੀ ਅੜੀ ਹੋਈ ਹੈ ਕਿ ਬੰਗਲਾਦੇਸ਼ ਵਿੱਚ IS ਦੀ ਮੌਜੂਦਗੀ ਨਹੀਂ। ਇਸੇ ਤਰ੍ਹਾਂ ਬੰਗਲਾਦੇਸ਼ ਵਿੱਚ ਇਸਲਾਮਿਕ ਸਟੇਟ ਦਾ ਚੀਫ ਮੂਲ ਰੂਪ ਵਿੱਚ ਕੈਨੇਡਾ ਦਾ ਹੈ ਕਿ ਉਸ ਦੀ ਭਾਰਤ ਤੇ ਨਜ਼ਰ ਹੈ। ਉਹ ਭਾਰਤ ਵਿੱਚ ਦੋਹਰੇ ਹਮਲੇ ਕਰਨ ਲਈ ਬੰਗਲਾਦੇਸ਼ ਦੀ ਜ਼ਮੀਨ ਦਾ ਇਸਤੇਮਾਲ ਕਰਨਾ ਚਾਹੁੰਦਾ ਹੈ। ਢਾਕਾ ਦੀ ਇਸ ਬੇਕਰੀ ਵਿੱਚ ਹੋਏ ਹਮਲੇ ਤੋਂ ਬਾਅਦ ਟੋਰਾਂਟੋ ਬੇਸਡ ਅੱਤਵਾਦੀ ਮਾਹਰ ਅਮਰਨਾਥ ਅਮਰ ਸਿੰਘ ਨੇ ਟਵਿੱਟਰ ਤੇ IS ਦੇ ਬੰਗਲਾਦੇਸ਼ ਵਿੱਚ ਚੀਫ ਦੀ ਪਹਿਚਾਣ ਤਮੀਮ ਚੌਧਰੀ ਦੇ ਰੂਪ ਵਿੱਚ ਕੀਤੀ ਹੈ। ਅਮਰ ਸਿੰਘ ਨੇ ਜੂਨ ਦੇ ਪਹਿਲੇ ਹਫ਼ਤੇ ਇਹ ਪਹਿਚਾਣ ਕੀਤੀ ਸੀ ਜਦੋਂ ਬੰਗਲਾਦੇਸ਼ ਵਿੱਚ ਹਿੰਦੂ ਪੁਜਾਰੀ ਦਾ ਗਲਾ ਕੱਟਿਆ ਗਿਆ ਸੀ। ਉਸਨੇ ਆਖਿਆ ਸੀ ਕਿ ਤਮੀਮ ਚੌਧਰੀ ਨੇ ਪੁਲਿਸ ਦੇ ਤੰਗ ਪਰੇਸ਼ਾਨ ਤੋਂ ਤੰਗ ਆ ਕੇ ਕੈਨੇਡਾ ਛੱਡ ਦਿੱਤਾ ਸੀ ਤੇ ਉਸਨੇ ਦੋ ਸਾਥੀਆਂ ਅਹਿਮਦ ਵਸੀਮ ਤੇ ਮੁਹੰਮਦ ਅਲ ਸ਼ੇਰ ਦੇ ਨਾਲ IS ਵਿੱਚ ਸ਼ਾਮਲ ਹੋਣ ਲਈ ਸੀਰੀਆ ਚਲਾ ਗਿਆ। ਦੁਨੀਆ ਭਰ ਦੇ ਵਿੱਚ ਬੰਗਾਲ ਤੋਂ ਜਿਹੜਾ ਜਹਾਜ਼ ਉੱਠਦਾ ਹੈ, ਤਮੀਮ ਨੇ IS ਲਿਬਰੇਸ਼ਨ ਦੇ 14ਵੇਂ ਚੈਪਟਰ ਦੇ ਵਿੱਚ ਅਬੂ ਇਬਰਾਹਿਮ ਅਲ ਹਨੀਫ ਦੇ ਰੂਪ ਵਿੱਚ ਇੰਟਰਵਿਊ ਦਿੱਤਾ ਸੀ, ਜਿਸ ਵਿੱਚ ਉਸਨੇ ਕਿਹਾ ਸੀ ਕਿ ਬੰਗਲਾਦੇਸ਼ ਦੀ ਜ਼ਮੀਨ ਦਾ ਉਪਯੋਗ ਕਰਕੇ ਭਾਰਤ ਤੇ ਦੋਹਰਾ ਹਮਲਾ ਕੀਤਾ ਜਾ ਸਕਦਾ ਹੈ। ਚੌਧਰੀ ਨੇ ਕਿਹਾ ਕਿ ਬੰਗਲਾ ਖਲੀਫਾ ਤੇ ਦੁਨੀਆ ਭਰ ਦੇ ਜਹਾਜ਼ ਛੇੜਨ ਦੇ ਲਈ ਆਪਣੀ ਭੂਗੋਲਿਕ ਸਥਿਤੀ ਦੀ ਵਜ੍ਹਾ ਨਾਲ ਕਾਫੀ ਮੁਫੀਦ ਹੈ। ਨਵਾਂ IS ਚੀਫ ਹਿੰਦੂਆਂ ਤੋਂ ਕਾਫੀ ਨਫ਼ਰਤ ਕਰਦਾ ਹੈ। ਹਾਲ ਵਿੱਚ ਉਸਨੇ ਘੱਟ ਗਿਣਤੀ ਭਾਈਚਾਰੇ ਦੇ ਹਿੰਦੂਆਂ ਦੇ ਖਿਲਾਫ ਕਾਫੀ ਹਮਲੇ ਕੀਤੇ ਹੈ ਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ ਖਾਲਿਦ ਜੀਆ ਦੀ ਅਗਵਾਈ ਵਾਲੀ ਬੰਗਲਾਦੇਸ਼ ਨੈਸ਼ਨਲ ਪਾਰਟੀ ਦਾ ਵੀ ਉਹ ਵਿਰੋਧੀ ਹੈ। ਬੰਗਲਾਦੇਸ਼ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਹਿੰਦੂ ਵਿਅਕਤੀਆਂ ਤੇ ਹਮਲੇ ਵੱਧਦੇ ਜਾ ਰਹੇ ਨੇ। ਸ਼ਨੀਵਾਰ ਨੂੰ ਇੱਕ ਹਿੰਦੂ ਪੁਜਾਰੀ ਤੇ ਜਾਨਲੇਵਾ ਹਮਲਾ ਕੀਤਾ। ਉਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਅੱਤਵਾਦੀਆਂ ਨੇ ਇੱਕ ਹਿੰਦੂ ਪੁਜਾਰੀ ਨੂੰ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ, ਜਦਕਿ ਇੱਕ ਬੌਧ ਨੇਤਾ ਨੂੰ ਮੌਤ ਦੀ ਘਾਟ ਉਤਾਰ ਦਿੱਤਾ। ਪੁਲਿਸ ਦੇ ਮੁਤਾਬਕ ਸੀਤਾਖਰਾ ਜ਼ਿਲ੍ਹੇ ਵਿੱਚ ਸ਼੍ਰੀ ਰਾਧਾ ਗੋਬਿੰਦ ਮੰਦਿਰ ਦੇ ਵਿੱਚ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਸੌਂ ਰਹੇ ਸਨ। ਇੱਕ ਪਾਕਿਸਤਾਨ ਦੀ ਅਖਬਾਰ ਦੀ ਰਿਪੋਰਟ ਦੇ ਮੁਤਾਬਕ ਇਸ ਬੇਕਰੀ ਵਿੱਚ ਅੱਤਵਾਦੀਆਂ ਨੇ ਜਿਹੜਾ ਲੋਕਾਂ ਨੂੰ ਬੰਦਕ ਬਣਾਇਆ ਸੀ, ਉਹਨਾਂ ਵਿੱਚ ਹਸਨਾਤ ਕਰੀਮ ਵੀ ਸੀ। ਉਸ ਦੇ ਪਿਤਾ ਰਜ਼ਾਉल्ला ਕਰੀਮ ਨੇ ਦੱਸਿਆ ਕਿ ਅੱਤਵਾਦੀਆਂ ਨੇ ਬੰਦਕਾਂ ਤੋਂ ਕੁਰਾਨ ਦੇ 1 ਜਾਂ 2 ਆਇਤ ਸੁਣਾਉਣ ਨੂੰ ਕਿਹਾ ਸੀ, ਪਰ ਜੋ ਅਜਿਹਾ ਨਹੀਂ ਕਰ ਸਕੇ ਉਹਨਾਂ ਨੂੰ ਟਾਰਚਰ ਕੀਤਾ ਗਿਆ। ਹਸਨਾਤ ਕਰੀਮ ਇਸ ਕੈਫੇ ਵਿੱਚ ਆਪਣੀ ਪਤਨੀ ਦੇ ਬੱਚਿਆਂ ਦੇ ਨਾਲ ਇੱਕ ਬਰਥਡੇ ਸਮਾਗਮ ਵਿੱਚ ਸ਼ਾਮਲ ਹੋਣ ਗਿਆ ਸੀ। ਰਜ਼ਾਉल्ला ਨੇ ਆਪਣੇ ਬੇਟੇ ਹਸਨਾਤ ਦੇ ਹਵਾਲੇ ਨਾਲ ਕਿਹਾ ਕਿ ਦਹਿਸ਼ਤਗਰਦਾਂ ਨੇ ਬੰਗਲਾਦੇਸ਼ੀਆਂ ਨੂੰ ਰਾਤ ਦਾ ਖਾਣਾ ਵੀ ਦਿੱਤਾ ਸੀ। ਇਹ ਸਾਰੇ ਲੋਕਾਂ ਤੋਂ ਕੁਰਾਨ ਦੀਆਂ ਆਇਤਾਂ ਸੁਣਨ ਨੂੰ ਕਿਹਾ ਗਿਆ ਤਾਂ ਕਿ ਉਹ ਉਹਨਾਂ ਦੇ ਧਰਮ ਦਾ ਪਤਾ ਲੱਗ ਸਕੇ। ਜਿਨ੍ਹਾਂ ਵਿੱਚੋਂ 1-2 ਆਇਤਾਂ ਸੁਣਾਈਆਂ ਉਹਨਾਂ ਨੂੰ ਛੱਡ ਦਿੱਤਾ, ਜਿਨ੍ਹਾਂ ਨੇ ਨਹੀਂ ਸੁਣਾਈਆਂ ਉਹਨਾਂ ਨੂੰ ਟਾਰਚਰ ਕੀਤਾ। ਅੱਤਵਾਦੀਆਂ ਨੇ ਕੈਫੇ ਵਿੱਚ ਵਿਦੇਸ਼ੀ ਨਾਗਰਿਕਾਂ ਦੀ ਸ਼ੁੱਕਰਵਾਰ ਰਾਤ 11 ਵਜੇ ਉਸ ਨੂੰ ਮਾਰ ਦਿੱਤਾ ਜਦੋਂ ਉਹ ਡਿਨਰ ਕਰ ਰਹੇ ਸਨ। ਢਾਕਾ ਵਿੱਚ ਹੋਏ ਦਹਿਸ਼ਤਗਰਦੀ ਹਮਲੇ ਤੋਂ ਇਸਲਾਮਿਕ ਸਟੇਟ ਦੀ ਮਨਸ਼ਾ ਦਾ ਪਤਾ ਲੱਗਦਾ ਹੈ। ਇਸ ਸਾਲ ਅਪ੍ਰੈਲ ਦੇ ਵਿੱਚ IS ਨੇ ਇੱਕ ਆਨਲਾਈਨ ਮੈਗਜ਼ੀਨ ਦੇ ਜ਼ਰੀਏ ਭਾਰਤ ਵਿੱਚ ਪੈਰ ਪਸਾਰਨ ਦੀ ਇੱਛਾ ਜ਼ਾਹਰ ਕੀਤੀ ਸੀ। ਹਾਲੇ 2 ਦਿਨ ਪਹਿਲਾਂ ਹੈਦਰਾਬਾਦ ਵਿੱਚ IS ਦੇ ਕੁਝ ਸ਼ੱਕੀ ਦਹਿਸ਼ਤਗਰਦ ਫੜੇ ਗਏ ਸਨ। ਬੰਗਲਾਦੇਸ਼ ਵਿੱਚ ਹੋਏ ਵੱਡੇ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਭਾਰਤ ਸਤਰਕ ਹੋ ਗਿਆ। ਇਸ ਨੂੰ ਦੇਖਦਿਆਂ ਸਿਖਰਲੇ ਪੱਧਰ ਤੇ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਢਾਕਾ ਹਮਲੇ ਤੋਂ ਬਾਅਦ ਕੱਲ੍ਹ ਸ਼ਨੀਵਾਰ ਨੂੰ ਗ੍ਰਹਿ ਮੰਤਰਾਲਿਆ ਵਿੱਚ ਹਾਈ ਲੈਵਲ ਦੀ ਮੀਟਿੰਗ ਹੋਈ, ਜਿਸ ਵਿੱਚ ਸੁਰੱਖਿਆ ਏਜੰਸੀਆਂ ਦੇ तमाम ਸਿਖਰਲੇ ਅਧਿਕਾਰੀਆਂ ਨੇ ਭਾਗ ਲਿਆ। ਇਸ ਵਿੱਚ ਢਾਕਾ ਹਮਲੇ ਤੇ ਹੈਦਰਾਬਾਦ ਵਿੱਚ ਫੜੇ ਗਏ ਅੱਤਵਾਦੀਆਂ ਤੋਂ ਪੁੱਛਗਿੱਛ ਤੋਂ ਬਾਅਦ ਹਾਲਾਤਾਂ ਨਾਲ ਨਿਪਟਣ ਦੇ ਉੱਪਰ ਚਰਚਾ ਕੀਤੀ ਗਈ। ਭਾਰਤ ਦੇ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਆਖਿਆ ਕਿ ਇਹ ਘਟਨਾ ਭਾਰਤ ਲਈ ਜ਼ਰੂਰ ਚਿੰਤਾਜਨਕ ਹੈ ਤੇ ਐਸੇ तमाम ਖਤਰਿਆਂ ਤੋਂ ਬਚਣ ਦੇ ਲਈ ਸਰਵਉੱਚ ਪੱਧਰ ਤੇ ਹਰ ਕਦਮ ਉਠਾਏ ਜਾ ਰਹੇ ਨੇ। ਭਾਰਤ ਦੀ ਸਭ ਤੋਂ ਵੱਡੀ ਚਿੰਤਾ ਦਹਿਸ਼ਤਗਰਦ ਸੰਗਠਨ IS ਦੇ ਖਤਰਨਾਕ ਪਲੈਨਿੰਗ ਨੂੰ ਲੈ ਕੇ ਹੈ। ਇਸੇ ਸਾਲ ਅਪ੍ਰੈਲ ਵਿੱਚ ਇੱਕ ਆਨਲਾਈਨ ਮੈਗਜ਼ੀਨ ਵਿੱਚ ਇਸ ਦਹਿਸ਼ਤਗਰਦ ਜਥੇਬੰਦੀ ਨੇ ਆਪਣੇ ਖਤਰਨਾਕ ਮਨਸੂਬਿਆਂ ਦੇ ਬਾਰੇ ਵਿੱਚ ਦੱਸਿਆ ਸੀ। ਉਸ ਵਿੱਚ ਕਿਹਾ ਗਿਆ ਸੀ ਕਿ IS ਪਹਿਲਾਂ ਢਾਕਾ ਵਿੱਚ ਆਪਣਾ ਆਧਾਰ ਮਜ਼ਬੂਤ ਕਰਨਾ ਚਾਹੁੰਦਾ ਹੈ। IS ਨੇ ਧਮਕੀ ਦਿੱਤੀ ਸੀ ਕਿ ਢਾਕਾ ਵਿੱਚ ਆਪਣਾ ਨੈਟਵਰਕ ਸਥਾਪਿਤ ਕਰਨ ਤੇ ਭਾਰਤ ਦੇ ਉੱਤਰ ਪੂਰਬ ਵਿੱਚ ਉਸ ਦੇ ਆਪਣਾ ਨੈਟਵਰਕ ਫੈਲਾਉਣ ਵਿੱਚ ਮਦਦ ਮਿਲੇਗੀ। ਇਸੇ ਇੰਟਰਵਿਊ ਵਿੱਚ 3 ਮਹੀਨਿਆਂ ਬਾਅਦ ਢਾਕਾ ਵਿੱਚ ਇਹ ਅੱਤਵਾਦੀ ਹਮਲਾ ਹੋਇਆ ਹੈ। ਜਾਂਚ ਵਿੱਚ ਇਹ ਪਤਾ ਲੱਗਿਆ ਹੈ ਕਿ ਇਸ ਮਾਮਲੇ ਦੀ ਜਿਹੜੀ ਸਲਿਪਿੰਗ ਮੋਡਿਊਲ ਨੇ ਅੰਜਾਮ ਦਿੱਤਾ ਹੈ। ਐਸੇ ਕਈ ਸਲਿਪਿੰਗ ਮੋਡਿਊਲ ਭਾਰਤ ਵਿੱਚ ਮੌਜੂਦ ਨੇ। UP, ਜੰਮੂ ਕਸ਼ਮੀਰ, ਤੇਲੰਗਾਨਾ, ਆਂਧਰਾ ਪ੍ਰਦੇਸ਼ ਤੇ ਮਹਾਰਾਸ਼ਟਰ ਵਿੱਚ ਇਹਨਾਂ ਦੀਆਂ ਗਤੀਵਿਧੀਆਂ ਵੀ ਸਾਹਮਣੇ ਆਉਂਦੀਆਂ ਰਹੀਆਂ। 3 ਦਿਨ ਪਹਿਲਾਂ ਹੈਦਰਾਬਾਦ ਵਿੱਚ ਕੌਮੀ ਜਾਂਚ ਏਜੰਸੀ NIA ਦੀ ਗ੍ਰਿਫਤ ਵਿੱਚ ਆਏ IS ਦੇ 9 ਦਹਿਸ਼ਤਗਰਦਾਂ ਤੋਂ ਪੁੱਛਗਿੱਛ ਦੇ ਵਿੱਚ ਕਈ ਅਹਿਮ ਜਾਣਕਾਰੀਆਂ ਹੱਥ ਲੱਗੀਆਂ। ਫੜੇ ਗਏ ਲੋਕਾਂ ਨੂੰ ਵੱਡੇ ਸ਼ਹਿਰਾਂ ਵਿੱਚ ਸੰਪਰਦਾਇਕ ਹਿੰਸਾ ਫੈਲਾਉਣ ਦਾ ਕੰਮ ਜਿਹੜਾ ਸੌਂਪਿਆ ਗਿਆ। ਇਸ ਤਰ੍ਹਾਂ ਦੀ ਜਿਹੜੀ ਜਾਣਕਾਰੀ ਹੈ
ਉਹ ਅੱਤਵਾਦੀਆਂ ਤੋਂ ਮਿਲੀ ਹੈ। ਲੰਡਨ ਤੋਂ ਇਹ ਵੀ ਖਬਰ ਹੈ ਕਿ ਇਸਿਸ ਨਾਮ ਦੀ ਇੱਕ 27 ਸਾਲਾ ਬਰਤਾਨੀਆ ਦੀ ਲੜਕੀ ਦਾ ਫੇਸਬੁੱਕ ਨੇ ਅਕਾਊਂਟ ਬਲੌਕ ਕਰ ਦਿੱਤਾ ਹੈ। ਸੋਸ਼ਲ ਨੈਟਵਰਕਿੰਗ ਸਾਈਟ ਦੇ ਜ਼ਰੀਏ ਉਸ ਦਾ ਆਈਡੀ ਪ੍ਰੂਫ ਮੰਗਿਆ। ਦਰਅਸਲ ਇਸ ਲੜਕੀ ਆਈਸਿਸ ਥਾਮਸ ਦਾ ਨਾਮ ਅੱਤਵਾਦੀ ਜਥੇਬੰਦੀ ISIS ਨਾਲ ਮਿਲਦਾ ਹੈ। ਬਰਤਾਨੀਆ ਦੀ ਬ੍ਰਿਸਟਲ ਦੀ ਰਹਿਣ ਵਾਲੀ ਇਸ ਲੜਕੀ ਨੇ 27 ਜੂਨ ਨੂੰ ਫੇਸਬੁੱਕ ਤੇ ਨਾਮ ਬਦਲਣ ਨੂੰ ਆਖਿਆ ਸੀ। ਥਾਮਸ ਕਹਿੰਦੀ ਹੈ ਕਿ ਜਦੋਂ ਉਸਨੇ ਲੌਗਇਨ ਕਰਨ ਦੀ ਕੋਸ਼ਿਸ਼ ਕੀਤੀ ਉਸ ਦਾ ਨਾਮ ਬਦਲਣ ਨੂੰ ਆਖਿਆ ਗਿਆ। ਉਸਨੇ ਆਖਿਆ ਕਿ ਉਸਨੇ ਕਈ ਸਾਲ ਪਹਿਲਾਂ ਫੇਸਬੁੱਕ ਤੇ ਆਈਸਿਸ ਵਰਚੈਸਟਰ ਦੇ ਨਾਮ ਤੇ ਅਕਾਊਂਟ ਬਣਾਇਆ ਸੀ। ਉੱਥੇ ਉਹ ਕੰਮ ਕਰਦੀ ਸੀ, ਇਸ ਕਰਕੇ ਉਸ ਦਾ ਅਸਲੀ ਨਾਮ ਆਈਸਿਸ ਥਾਮਸ ਤੋਂ ਅਕਾਊਂਟ ਨਹੀਂ ਬਣਾਇਆ ਸੀ। ਲੇਕਿਨ ਬਾਅਦ ਵਿੱਚ ਉਸਨੇ ਇਸ ਨੂੰ ਬਦਲਣ ਦੀ ਸੋਚਿਆ। ਲੇਕਿਨ ਜਦੋਂ ਉਸਨੇ ਪਾਇਆ ਕਿ ਫੇਸਬੁੱਕ ਤੇ ਆਈਸਿਸ ਤੋਂ ਪ੍ਰੋਬਲਮ ਹੈ, ਆਈਸਿਸ ਤੋਂ ਫੇਸਬੁੱਕ ਨੇ ਮੈਸੇਜ ਭੇਜਿਆ ਕਿ ਆਈਸਿਸ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਸਕਦੀ, ਇਹ ਕੰਪਨੀ ਦੇ ਖਿਲਾਫ ਹੈ। ਉਸਨੇ ਆਈਡੀ ਪ੍ਰੂਫ ਭੇਜਣ ਨੂੰ ਆਖਿਆ, ਜਿਹੜਾ ਉਹਨਾਂ ਨੇ ਕੀਤਾ ਵੀ। ਆਈਸਿਸ ਕਹਿੰਦੀ ਹੈ ਕਿ ਚੀਜ਼ਾਂ ਮੇਰੇ ਅਤੇ ਮੇਰੇ ਨਾਮ ਲਈ ਬਦਲ ਗਈ। ਜਦੋਂ ਅਖਬਾਰ ਵਿੱਚ ਰਿਪੋਰਟ ਦੇਖਦੀ ਹੈ ਤੇ ਦੁਖੀ ਹੁੰਦੀ ਹੈ, ਕਿਉਂਕਿ ਉੱਥੇ ISIS ਦੀ ਜਗ੍ਹਾ ਛੋਟੇ ਅੱਖਰਾਂ ਵਿੱਚ ਆਈਸਿਸ ਲਿਖਿਆ ਹੁੰਦਾ ਹੈ। ਉਹ ਚਾਹੁੰਦੀ ਹੈ ਕਿ ਉਸ ਦਾ ਨਾਮ ਬਦਲਣ ਦੀ ਕੋਈ ਯੋਜਨਾ ਨਹੀਂ। ਉਹ ਚਾਹੁੰਦੀ ਹੈ ਕਿ ਫੇਸਬੁੱਕ ਸਮਝੇ ਕਿ ਉਸ ਦਾ ਅਸਲੀ ਨਾਮ ਹੈ। ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਜੁਮੇ ਨੂੰ ਹੋਇਆ ਦਹਿਸ਼ਤਗਰਦੀ ਹਮਲਾ ਚਮਕਾਉਂਦਾ ਨਹੀਂ, ਸੁਚੇਤ ਕਰਦਾ ਹੈ। ਇਹ ਦਾਅਵਾ ਦੁਨੀਆ ਵਿੱਚ ਦਹਿਸ਼ਤ ਫੈਲਾਉਣ ਦੀ ਇੱਕ ਗਿਣੀਮਿਤੀ ਸਾਜ਼ਿਸ਼ ਦੀ ਇੱਕ ਹੋਰ ਕੜੀ ਹੈ। ਅਫਸੋਸ ਇਹ ਹੈ ਕਿ ਇਹ ਮਾਮਲਾ ਹੋਇਆ ਹਾਲੇ ਖਤਮ ਨਹੀਂ ਹੁੰਦਾ। ਅਜੇ ਹਮਲੇ ਅੱਗੇ ਵੀ ਹੋ ਸਕਦੇ ਆ ਤੇ ਇਸ ਲਈ ਸਾਡੀਆਂ ਸਾਰਿਆਂ ਦੀਆਂ ਅੱਖਾਂ ਖੁੱਲੀਆਂ ਰੱਖਣੀਆਂ ਹੋਣਗੀਆਂ। ਭਰੋਸਾ ਨਾ ਹੋਵੇ ਤਾਂ ਰਮਜ਼ਾਨ ਦੇ ਪਾਕ ਮਹੀਨੇ ਵਿੱਚ ਕੁਝ ਘਟਨਾਵਾਂ ਤੇ ਅਸੀਂ ਨਜ਼ਰ ਮਾਰ ਸਕਦੇ ਹਾਂ। ਪੰਜਾਬੀ ਰੇਡੀਓ USA ਲੈ ਕੇ ਆਇਆ 5 ਦਿਨ ਦੀਆਂ ਰਾਜਧਾਨੀ ਇਸਤਬਾਲ ਦੇ ਰਾਸ਼ਟਰੀ ਹਵਾਈ ਅੱਡੇ ਤੇ ਹਮਲਾ ਕਰਕੇ 44 ਲੋਕਾਂ ਨੂੰ ਮਾਰਿਆ ਗਿਆ। 3 ਦਿਨ ਪਹਿਲਾਂ ਅਫਗਾਨਿਸਤਾਨ ਵਿੱਚ ਪੁਲਿਸ ਨੇ ਹਮਲਾ ਕੀਤਾ, ਜਿਸ ਵਿੱਚ ਲਗਭਗ 30 ਜਵਾਨ ਸ਼ਹੀਦ ਹੋ ਗਏ। ਇਸੇ ਮੁਕੱਦਸ ਮਹੀਨੇ ਵਿੱਚ ਕਸ਼ਮੀਰ ਦੇ ਪੰਪੋਰ ਵਿੱਚ CRPF ਦੇ ਬਸਤੇ ਦਹਿਸ਼ਤਗਰਦਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। 8.5 ਜਵਾਨ ਸ਼ਹੀਦ ਹੋਏ। ਹੋਰ ਤਾਂ ਹੋਰ ਹੈਦਰਾਬਾਦ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਯਾਨੀ ਕੌਮੀ ਜਾਂਚ ਏਜੰਸੀ ਨੇ ਦਿਲ ਦਹਿਲਾਉਣ ਵਾਲੀ ਸਾਜ਼ਿਸ਼ ਦਾ ਖੁਲਾਸਾ ਵੀ ਕੀਤਾ, ਜਿਸ ਦਾ ਜ਼ਿਕਰ ਪਹਿਲਾਂ ਵੀ ਕੀਤਾ ਗਿਆ ਕਿ 5 ਲੋਕ ਗ੍ਰਿਫਤਾਰ ਕੀਤੇ ਗਏ। ਇਹ ਲੋਕ ਪੁਲਿਸ ਥਾਣਿਆਂ ਤੇ ਹਮਲਾ ਕਰਨਾ ਚਾਹੁੰਦੇ ਸਨ ਤੇ ਜਨਤਕ ਥਾਵਾਂ ਤੇ ਬੰਬ ਵਿਸਫੋਟ ਕਰਕੇ ਆਪਣੇ ਹੀ ਸ਼ਹਿਰ ਵਾਸੀਆਂ ਨੂੰ ਖੂਨ ਦੀ ਰੰਗ ਵਿੱਚ ਰੰਗਣਾ ਚਾਹੁੰਦੇ ਸਨ। ਉਹਨਾਂ ਨੇ ਕਿਹਾ ਕਿ ਬਾਹਰ ਤੋਂ ਟ੍ਰੇਨਿੰਗ ਨਹੀਂ ਲਈ, IS ਦੀ ਭੜਕਾਊ ਸਮੱਗਰੀ ਪੜ੍ਹ ਕੇ ਤੇ ਜਹਾਦ ਵਿੱਚ ਸ਼ਾਮਲ ਹੋਣ ਦੀ ਪ੍ਰੇਰਨਾ ਉਸਨੇ ਹਾਸਲ ਕੀਤੀ ਸੀ। ਇਸ ਵਿੱਚ ਕੁਝ ਨੇ ਗੂਗਲ ਤੇ YouTube ਤੇ ਬੰਬ ਬਣਾਉਣ ਦੀਆਂ ਵਿਧੀਆਂ ਨੂੰ ਦੇਖਿਆ, ਵਿਸਫੋਟਕ ਸਮੱਗਰੀ ਇਕੱਠੀ ਕਰਨ ਵਿੱਚ ਲੱਗੇ। ਇਹ ਗੱਲ ਸੋਚੋ ਕਿ ਇਹਨਾਂ ਦੀ ਯੋਜਨਾ ਜੇਕਰ ਸਫਲ ਹੁੰਦੀ ਤਾਂ ਹਿੰਦੁਸਤਾਨੀਆਂ ਲਈ ਵੀ ਰਮਜ਼ਾਨ ਦਾ ਮਹੀਨਾ ਕਿੱਡਾ ਖਤਰਨਾਕ ਹੁੰਦਾ। ਅਹਿਮ ਗੱਲ ਇਹ ਹੈ ਕਿ IS ਦੇ ਸੰਪਰਕ ਦੇ ਸਿਲਸਿਲੇ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਹੁਣ ਤੱਕ 50 ਤੋਂ ਜ਼ਿਆਦਾ ਲੋਕ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ। ਜੇਕਰ ਇਕੱਲੇ ਬੰਗਲਾਦੇਸ਼ ਦੀ ਗੱਲ ਕਰੀਏ ਤਾਂ 2015 ਦਾ ਹੁਣ ਤੱਕ IS ਦਾ ਇਹ 19ਵਾਂ ਛੋਟਾ ਵੱਡਾ ਹਮਲਾ ਹੈ। ਐਸਾ ਨਹੀਂ ਕਿ ਕਸ਼ਮੀਰ ਤੇ ਅਫਗਾਨਿਸਤਾਨ ਦੇ ਹਮਲੇ ਪਿੱਛੇ ਵੀ IS ਦਾ ਹੱਥ ਰਿਹਾ ਹੋਵੇ। ਪੂਰੀ ਦੁਨੀਆ ਵਿੱਚ ਸਭ ਤੋਂ ਦਹਿਸ਼ਤਗਰਦ ਜਥੇਬੰਦੀ ਕਿਹੜੀ ਹੈ? ਇਸ ਤੇ ਅਲ-ਕਾਇਦਾ ਤੇ IS ਵਰਗੀਆਂ ਜਥੇਬੰਦੀਆਂ ਵਿੱਚ ਹੋੜ ਲੱਗੀ ਹੈ। ਇਹਨਾਂ ਤੋਂ ਇਲਾਵਾ ਬਹੁਤ ਸਾਰੇ ਲੋਕਲ ਅੱਤਵਾਦੀ ਜਥੇਬੰਦੀਆਂ ਜੋ ਇਹਨਾਂ ਦੇ ਟੁਕੜਿਆਂ ਤੇ ਪਲ ਰਹੀਆਂ। ਹਾਲਾਂਕਿ ਇਹ ਸੱਚ ਹੈ ਕਿ IS ਅਲ-ਕਾਇਦਾ ਦੇ ਮੁਕਾਬਲੇ ਕਿਤੇ ਜ਼ਿਆਦਾ ਸਖਤ ਅਤੇ ਗੁੰਡਾਗਰਦੀ ਵਾਲਾ ਗਰੋਹ ਸਾਬਤ ਹੋ ਰਿਹਾ ਹੈ। ਉਹਨਾਂ ਦੇ ਦਹਿਸ਼ਤਗਰਦਾਂ ਦੇ ਨਾਲ ਸਮਾਜ ਵਿੱਚ ਵੰਡਣ ਦੀ ਕੋਸ਼ਿਸ਼ ਵੀ ਲਗਾਤਾਰ ਕੀਤੀ ਜਾ ਰਹੀ ਹੈ। ਬੰਗਲਾਦੇਸ਼ ਵਿੱਚ ਪਿਛਲੇ ਕੁਝ ਮਹੀਨਿਆਂ ਦੌਰਾਨ ਸੈਕੂਲਰ ਅਤੇ ਆਜ਼ਾਦ ਸੋਚ ਵਾਲੇ ਲੋਕਾਂ ਦੀ ਸ਼ਾਮਤ ਆ ਗਈ ਹੈ। ਬਲੌਗਰਜ਼ ਅਤੇ ਵਿਚਾਰਧਾਰਕਾਂ ਦੀ ਕਤਲ ਕੀਤਾ ਰਿਹਾ। ਇਸ ਦੇ ਨਾਲ ਹੀ ਸਮਾਜ ਨੂੰ ਵੰਡਣ ਵਾਲੇ ਹਿੰਦੂ ਪੁਜਾਰੀ ਅਤੇ ਸੰਤਾਂ ਤੇ ਹਮਲੇ ਕੀਤੇ ਜਾ ਰਹੇ ਨੇ। ਢਾਕਾ ਤੇ ਹਮਲੇ ਤੋਂ ਪਹਿਲਾਂ ਇੱਕ ਪੁਜਾਰੀ ਨੂੰ ਮੰਦਿਰ ਦੇ ਵਿੱਚ ਵੜ ਕੇ ਮਾਰ ਦਿੱਤਾ ਗਿਆ। ਰਾਜਧਾਨੀ ਵਿੱਚ ਜਦੋਂ ਸੁਰੱਖਿਆ ਬਲ ਅਤੇ ਦਹਿਸ਼ਤਗਰਦੀ ਟਕਰਾ ਗਏ ਤਦ ਪਿੰਡ ਵਿੱਚ ਇੱਕ ਪੁਜਾਰੀ ਨੂੰ ਚਾਕੂਆਂ ਨਾਲ ਮਾਰ ਦਿੱਤਾ। ਇੱਥੇ ਇਹ ਵੀ ਜਾਣ ਲੈਣਾ ਜ਼ਰੂਰੀ ਹੈ ਕਿ ਬੰਗਲਾਦੇਸ਼ ਵਿੱਚ ਹਿੰਦੂਆਂ ਦੀ ਲਗਾਤਾਰ ਘਟ ਰਹੀ ਸੰਖਿਆ ਦੇ ਬਾਵਜੂਦ ਇਸ ਦੀ ਕੁੱਲ ਆਬਾਦੀ ਵਿੱਚ 8 ਤੋਂ 9% ਦਾ ਹਿੱਸਾ ਹੈ। ਉਹ ਸ਼ੇਖ ਹਸੀਨਾ ਵਾਜੇਦ ਦੀ ਪਾਰਟੀ ਆਵਾਮੀ ਲੀਗ ਦੇ ਸਮਰਥਕ ਮੰਨੇ ਜਾਂਦੇ ਨੇ। ਉਹਨਾਂ ਤੇ ਹਮਲਾ ਕਰਕੇ IS ਏਜੰਟ ਇੱਕ ਤੀਰ ਨਾਲ ਕਈ ਸ਼ਿਕਾਰ ਕਰਨਾ ਚਾਹੁੰਦੇ ਹੈ। ਪਹਿਲਾ ਹਿੰਦੂਆਂ ਵਿੱਚ ਦਹਿਸ਼ਤ ਫੈਲਾ ਕੇ ਉਹਨਾਂ ਨੂੰ ਮੁਲਕ ਛੱਡਣ ਲਈ ਮਜਬੂਰ ਕਰਨਾ। ਦੂਜਾ ਸ਼ੇਖ ਹਸੀਨਾ ਵਾਜੇਦ ਦੀ ਸਰਕਾਰ ਤੋਂ ਲੋਕਾਂ ਦਾ ਭਰੋਸਾ ਚੱਕਣਾ। ਤੀਜਾ ਆਪਣੇ ਜਥੇਬੰਦੀ ਦੇ ਖੌਫ ਤੇ ਦੇਸ਼ ਦੀ ਪ੍ਰਭੂਸੱਤਾ ਦੇ ਬਰਾਬਰੀ ਕਾਨੂੰਨ ਖੜਾ ਕਰਨਾ। ਤੁਸੀਂ ਯਾਦ ਕਰੋ, ਅਲ ਬਗਦਾਦੀ ਨੇ ਇਸੇ ਤਰੀਕੇ ਨਾਲ ਪੱਛਮੀ ਏਸ਼ੀਆ ਵਿੱਚ ਆਪਣੀ ਸੱਤਾ ਖੜੀ ਕੀਤੀ
ਉਸ ਦੀਆਂ ਹਰਕਤਾਂ ਭਾਰਤੀ ਉਪ ਮਹਾਦੀਪ ਲਈ ਖਤਰਾ ਬਣ ਗਈਆਂ। ਇਹ ਦੁਖਦਾਈ ਗੱਲ ਹੈ ਕਿ ਉਹਨਾਂ ਰਾਜਨੀਤਿਕ ਦਲਾਂ ਦੇ ਸਿੱਧੇ ਅਤੇ ਅਸਿੱਧਾ ਸਮਰਥਨ ਪ੍ਰਾਪਤ ਹੈ। ਸਵਾਰਥ ਵਿੱਚ ਅੰਨੇ ਹੋਏ ਰਾਜਨੇਤਾ ਵੀ ਆਪਣੇ ਪੈਰਾਂ ਤੇ ਕਿਵੇਂ ਕੁਲਾੜੀ ਮਾਰੇ ਨੇ, ਇਹ ਗੱਲ ਦੱਸਣ ਦੀ ਜ਼ਰੂਰਤ ਨਹੀਂ। ਅਵੈਸੀ ਦਾ ਜ਼ਿਕਰ ਵੀ ਇੱਥੇ ਹੋ ਸਕਦਾ ਹੈ। ਬੰਗਲਾਦੇਸ਼ੀ ਨੇਤਾਵਾਂ ਦੀ ਤਰ੍ਹਾਂ ਉਹਨਾਂ ਨੇ ਵੀ ਹੈਦਰਾਬਾਦ ਵਿੱਚ ਫੜੇ ਗਏ IS ਦੇ ਸ਼ੱਕੀ ਦਹਿਸ਼ਤਗਰਦਾਂ ਨੂੰ ਕਾਨੂੰਨੀ ਮਦਦ ਮੁਹੱਈਆ ਕਰਨ ਦੀ ਪੇਸ਼ਕਸ਼ ਕੀਤੀ ਸੀ। ਉਹ ਖੁਦ ਨੂੰ ਇਸਲਾਮ ਦਾ ਪੈਰੋਕਾਰ ਦੱਸਦਿਆਂ ਕਹਿੰਦੇ ਆ ਕਿ ਉਹ ਆਪਣੇ ਮੁਲਕ ਦੀ ਪੂਜਾ ਨਹੀਂ ਕਰ ਸਕਦਾ। ਇਹ ਗੱਲ ਅਲੱਗ ਹੈ ਕਿ ਉਹ ਇਸ ਲਈ ਜਾਨ ਦੇ ਸਕਦਾ ਹੈ। ਇਸੇ ਤਰ੍ਹਾਂ ਦੇ ਭਾਸ਼ਣ ਝਾੜਨ ਵਾਲੇ ਲੋਕ ਜਾਣਦੇ ਨੇ ਕਿ ਉਹਨਾਂ ਦੀ ਜਾਨ ਕਦੇ ਨਹੀਂ ਜਾਏਗੀ। ਇਸੇ ਲਈ ਇਨਕਮ ਟੈਕਸ ਦੇਣ ਵਾਲਿਆਂ ਦੇ ਖੂਨ ਪਸੀਨੇ ਦੀ ਕਮਾਈ ਤੋਂ ਪਲ ਰਹੇ ਸੁਰੱਖਿਆ ਬਲ ਉਹਨਾਂ ਦੀ ਹਿਫਾਜ਼ਤ ਲਈ ਦਿਨ ਰਾਤ ਤੈਨਾਤ ਰਹਿੰਦੇ ਨੇ। ਅਜਿਹੇ ਨੇਤਾਵਾਂ ਵੱਲੋਂ ਵੰਡੀ ਗਈ ਕੱਟੜਵਾਦਤਾ ਦੀ ਭਾਸ਼ਾ ਵਖਰੇਵਾਂ ਪੈਦਾ ਕਰਦੀ ਹੈ। ਵਖਰੇਵੇਂ ਤੋਂ ਅੱਤਵਾਦੀ ਪਨਪਦੇ ਨੇ। ਇਹ ਅੱਤਵਾਦ ਉਹਨਾਂ ਲੋਕਾਂ ਨੂੰ ਜਾਣ ਲੈਂਦੇ ਨੇ ਜੋ ਇਹਨਾਂ ਦੀਆਂ ਤਕਰੀਰਾਂ ਦੇ ਆਦਰਸ਼ ਵਚਨ ਮੰਨ ਕੇ ਗਲਤ ਰਸਤਾ ਫੜ ਲੈਂਦੇ ਹੈ। ਅਜਿਹਾ ਨਹੀਂ ਕਿ ਦੁਨੀਆ ਭਰ ਦੀ ਹਕੂਮਤਾਂ ਹੱਥ ਤੇ ਹੱਥ ਧਰੀ ਬੈਠੀ ਹੈ। ਇਹ ਅਫਸੋਸ ਦੀ ਗੱਲ ਹੈ ਕਿ ਆਤਮਘਾਤੀ ਲੋਕਾਂ ਨਾਲ ਜੂਝਣ ਲਈ ਸਰਕਾਰਾਂ ਦੇ ਬਜਟ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅੰਦਰੂਨੀ ਅਤੇ ਬਾਹਰੀ ਸੁਰੱਖਿਆ ਕਲਿਆਣਕਾਰੀ ਯੋਜਨਾਵਾਂ ਤੇ ਭਾਰੀ ਪੈ ਰਹੀ ਹੈ। ਇਸ ਦੇ ਲਈ ਨਵਾਂ ਖਤਰਾ ਪੈਦਾ ਹੋ ਰਿਹਾ ਹੈ। ਜੇਕਰ ਸਮਾਜਿਕ ਬਿਹਤਰੀ ਦੀ ਯੋਜਨਾਵਾਂ ਤੇ ਇਸ ਤਰ੍ਹਾਂ ਦਾ ਪਾਲਾ ਪੈਂਦਾ ਰਿਹਾ ਤਾਂ ਸਮਾਜ ਦੀਆਂ ਸ਼ੋਸ਼ਿਤ ਅਤੇ ਵਾਂਝਿਆਂ ਨੂੰ ਮੁੱਖ ਧਾਰਾ ਵਿੱਚ ਲਿਆਉਣਾ ਮੁਸ਼ਕਲ ਹੁੰਦਾ ਜਾਏਗਾ। ਇਸ ਤਬਕੇ ਦੇ ਲੋਕ ਦਹਿਸ਼ਤਗਰਦੀ ਜਥੇਬੰਦੀ ਦੀ ਪਹਿਲੀ ਪਸੰਦ ਹੁੰਦੇ ਆ। ਉਹਨਾਂ ਨੂੰ ਆਸਾਨੀ ਨਾਲ ਵਰਗਲਾਇਆ ਜਾ ਸਕਦਾ ਹੈ। ਮੁੰਬਈ ਦਾ ਹਥਿਆਰਾ ਕਸਾਬ ਇਸੇ ਦੀ ਉਦਾਹਰਨ ਹੈ। ਉਸ ਦੇ ਘਰ ਵਾਲਿਆਂ ਨੂੰ 2 ਜੂਨ ਦੀ ਰੋਟੀ ਵੀ ਨਸੀਬ ਨਹੀਂ ਸੀ ਹੁੰਦੀ। ਦਹਿਸ਼ਤਗਰਦਾਂ ਨੇ ਆਪਣੇ ਹਿੱਤ ਸਾਧਨ ਦੇ ਲਈ ਉਸ ਨੂੰ ਨਿਸ਼ਾਨਾ ਬਣਾਇਆ। ਇਸੇ ਮੁੱਦੇ ਤੇ ਫਿਲਹਾਲ IS ਅਤੇ ਅਲ-ਕਾਇਦਾ ਵਰਗੀਆਂ ਜਥੇਬੰਦੀਆਂ ਦੀ ਨਵੀਂ ਰਣਨੀਤੀ ਤੇ ਵੀ ਗੱਲ ਹੋ ਸਕਦੀ ਹੈ। ਇਹ ਵੀ ਦੇਖਣ ਵਿੱਚ ਆਇਆ ਕਿ 3 ਤਰ੍ਹਾਂ ਦੇ ਹਮਲੇ ਹੋ ਰਹੇ ਨੇ। ਪਹਿਲੀ ਸ਼੍ਰੇਣੀ ਵਿੱਚ ਤੁਰਕੀ ਤੇ ਢਾਕਾ ਵਰਗੇ ਹਮਲੇ ਅੱਤਵਾਦੀ ਗਰੁੱਪ ਬਣਾ ਕੇ ਅਜਿਹੇ ਥਾਨਾਂ ਦੇ ਹਮਲੇ ਬੋਲਦੇ ਹੈ ਜਿੱਥੇ ਵੱਡੀ ਸੰਖਿਆ ਵਿੱਚ ਲੋਕ ਮਿਲ ਜਾਣ ਤੇ ਲੋਕਾਂ ਦਾ ਕਤਲੋਗਾਰ ਦਾ ਸ਼ਿਕਾਰ ਬਣਾ ਸਕੇ। ਇਸੇ ਪ੍ਰਕਾਰ ਦੇ ਹਮਲੇ ਵਿੱਚ ਪੰਪੋਰ ਅਤੇ ਅਫਗਾਨਿਸਤਾਨ ਵਰਗੀਆਂ ਵਾਰਦਾਤਾਂ ਆਉਂਦੀਆਂ। ਇਹਨਾਂ ਵਿੱਚ ਘਾਤ ਲਗਾ ਕੇ ਸੁਰੱਖਿਆ ਬਲਾਂ ਤੇ ਹਮਲਾ ਕੀਤਾ ਜਾਂਦਾ ਤਾਂ ਕਿ ਉਹਨਾਂ ਤੇ ਆਵਾਮ ਤੋਂ ਜ਼ਿਆਦਾ ਦਹਿਸ਼ਤ ਫੈਲਾਈ ਜਾ ਸਕੇ। ਤੀਜੇ ਵਰਗ ਵਿੱਚ ਆਰਲੈਂਡ ਵਰਗੇ ਹਮਲੇ ਨੇ। ਇੱਥੇ ਵੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਹਮਲਾਵਰ ਇੱਕ ਹੀ ਹੁੰਦਾ। ਪਹਿਲੀ ਅਤੇ ਦੂਜੀ ਸ਼੍ਰੇਣੀ ਦੇ ਕਾਤਲ ਬਕਾਇਦਾ ਅੱਤਵਾਦੀ ਕੈਂਪਾਂ ਵਿੱਚ ਟ੍ਰੇਨਿੰਗ ਪ੍ਰਾਪਤ ਕਰਦੇ ਹੈ। ਤੀਜੀ ਤਰ੍ਹਾਂ ਦੇ ਲੋਕ ਕਿਸੇ ਖਾਸ ਵਜ੍ਹਾ ਨਾਲ ਇੰਟਰਨੈਟ ਦੇ ਜ਼ਰੀਏ ਇਸ ਜਥੇਬੰਦੀ ਨਾਲ ਜੁੜਦੇ ਆ ਤੇ ਜਾਣੇ ਅਣਜਾਣੇ ਵਿੱਚ ਅੱਤਵਾਦੀ ਬਣ ਜਾਂਦੇ ਹੈ। ਮਤਲਬ ਸਾਫ਼ ਹੈ, ਖਤਰਾ ਵੱਧਦਾ ਜਾ ਰਿਹਾ। ਅੱਤਵਾਦ ਆਪਣੇ ਲਈ ਨਵੇਂ ਟਿਕਾਣੇ ਦਾ ਰੰਗ ਰੂਪ ਤਲਾਸ਼ ਰਿਹਾ ਹੈ। ਇਹ ਸਮਾਂ ਦੁਨੀਆ ਦੇ ਅਮਨਪਸੰਦ ਲੋਕਾਂ ਦੇ ਲਈ ਇੱਕ ਹੋ ਜਾਣ ਦਾ। ਜੇਕਰ ਦਹਿਸ਼ਤਗਰਦੀ ਵੱਧ ਰਹੀ ਹੈ ਤਾਂ ਅਮਨਪਸੰਦ ਲੋਕਾਂ ਨੂੰ ਵੀ ਅੱਗੇ ਵੱਧ ਕੇ ਇਸ ਦਾ ਰਸਤਾ ਰੋਕਣਾ ਹੋਏਗਾ। ਇਸ ਸਮੇਂ ਪੂਰੀ ਦੁਨੀਆ ਦੇ ਅਮਨਪਸੰਦਾਂ ਦੀਆਂ ਕਿਸ਼ਤੀਆਂ ਹਚਕੋਲੇ ਖਾ ਰਹੀਆਂ। ਉਹਨਾਂ ਨੂੰ ਤਾਂ ਦਰਿਆ ਦੀਆਂ ਬਗਾਵਤੀ ਧਾਰਾਂ ਨਾਲ ਲੋਹਾ ਲੈਣਾ ਹੀ ਪਏਗਾ। ਸੋ ਇਹ ਸੀ ਅੱਜ ਦੀ ਪ੍ਰੋਗਰਾਮ ਖਬਰਸਾਰ ਦੀ ਇੱਕ ਵਿਸ਼ੇਸ਼ ਰਿਪੋਰਟ। ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ੍ਰੀ ਅਕਾਲ। पंजाबी रेडियो USA लेके आया है ताई फिनो दियां तत्तियां। जदों तत्तियां सुनाइयां नी बड़ा दुख लग्या भाई मैं तो सच्ची गल करदी आ बुरी तो आपे लग जांदी आ। जदों तत्तियां सुनाइयां नी बड़ा दुख लग्या चार कौलियां ते 3 थालियां 2 बड़े गिलास 4 निक्के गिलास ते 1 चाली पतीली 1 सगला 4 बाटियां दर्जन चमचे 1 डोरी ते ले मधानी ते मैं बोली चली सी कोले पवीरीए। ताइए तू आ की भांडियां दी लिस्ट बनाई जानी है? नी मैं तो बनाई जानी है भी केड़े है गया ते केड़े भांडियां दी लोड़ है कुड़े। ना ताइए नवे भांडे खरीदन लगी है? नी खरीदने कानू कुड़े है कमाल करदी। सरपंच कह के गया भाई पंजाब सरकार ने हुण भांडे वंडने कुड़े ते मैं कहा भी मैं भी हिसाब किताब जा ला ला। अच्छा ये वो हिसाब किताब लग रहा फिर ना तो और की मैं तो कल दी तेरे ताए दे दोले दोले गाना गाउंदी फिरदी है तेरी मां ने वंडने भांडे वे ना जाई बशर्मा भांडे एक कौली आऊगी। ये मैनू लगदा तेरे नाल तो होनियां भी नाती धोती रह गई ते
ਨਾ ਹੈ ਕੁੜੇ ਕੀ ਗੱਲ ਹੋ ਗਈ? ਤਾਈਏ ਉਧਰ ਤਾਂ ਨਵਾਂ ਹੀ ਰੌਲਾ ਪੈ ਗਿਆ। ਪੰਜਾਬੀ ਰੇਡੀਓ USA ਤੇ ਦੱਸਦੇ ਸੀ, ਕਹਿੰਦੇ ਕਿ ਕੰਟਰੋਲਰ ਆਫ ਸਟੋਰ ਤੇ ਪਲੱਸ ਪੰਚਾਇਤੀ ਵਿਭਾਗ ਆ ਜਿਹੜਾ, ਇਹਨਾਂ ਦੋਵਾਂ ਦੇ ਵਿੱਚ ਪੈ ਗਿਆ ਰੇੜਕਾ। ਉਹ ਕਹਿੰਦੇ ਵੀ ਅਸੀਂ ਸਾਰੇ ਭਾਂਡੇ ਖਰੀਦਣੇ ਆ, ਉਹ ਕਹਿੰਦੇ ਵੀ ਅਸੀਂ ਸਾਰੇ ਖਰੀਦਾਂਗੇ। ਹੁਣ ਇਹ ਸਾਰਾ ਮਾਮਲਾ ਬਾਦਲ ਸਾਹਿਬ ਕੋ ਪਹੁੰਚ ਗਿਆ। ਨਾ ਕੀ ਮਤਲਬ ਕੁੜੇ ਭਈ ਇਹ ਭਾਂਡੇ ਖਰੀਦਣ ਤੋਂ ਪਹਿਲੇ ਰੌਲਾ ਪੈ ਗਿਆ? ਹੋਰ ਕੀ ਤਾਈਏ? ਨੀ ਚਲ ਬਾਦਲ ਸਾਹਿਬ ਦੇ ਕੋਲ ਤਾਂ ਚਲ ਗਿਆ ਮਸਲਾ, ਤਾਂ ਮੈਨੂੰ ਪਤਾ ਵੀ ਨਾ ਕੀ ਕਹਿਣਾ। ਕੀ ਕਹਿਣਾ? ਇਹ ਹਾਈ ਭਈ ਜਿੱਥੇ ਚਾਰ ਭਾਂਡੇ ਹੁਣ ਖੜਕਦੇ ਹੁੰਦੇ, ਐਡੀ ਕੋਈ ਗੱਲ ਨਹੀਂ, ਮਨਾ ਲਾਂਗੇ ਆਪਾਂ। ਤਾਈਏ ਪਰ ਇੱਕ ਗੱਲ ਆ, ਇਹਦਾ ਮਤਲਬ ਹੁਣ ਤੂੰ ਭਾਂਡੇ ਲੈ ਕੇ ਵੋਟਾਂ ਪਾਏਂਗੀ? ਗੱਲਾਂ ਤੂੰ ਛੱਤੀ ਛੱਤੀ ਕਰਦੀਆਂ ਰੋਜ਼ ਦੀਆਂ, ਤਾਂ ਹੁਣ ਆ ਕਰਤੂਤ ਨਿਕਲੀ ਤੇਰੇ ਵਿੱਚੋਂ। ਨੀ ਤੂੰ ਨਾਸਾ ਤੇ ਨਾ ਖਾਈ ਮੇਰੇ ਕੋਲੋਂ, ਕਸੋਨਾ ਹੈ ਕਰਤੂਤ ਨਿਕਲੀ ਦੱਸਦੀ ਆ ਨਾ। ਮੈਂ ਤੇ ਭਾਂਡੇ ਹੀ ਲੈਣੇ ਆ ਕੁੜੇ, ਭਾਂਡੇ ਤਾਂ ਸਾਰਿਆਂ ਨੂੰ ਪਤਾ। ਉੱਥੇ ਅੰਦਰ ਵੜ ਕੇ ਕੀ ਪਤਾ ਵੀ ਮੈਂ ਕਿਹੜਾ ਬਟਨ ਦੱਬ ਦੇਣਾ। ਹਾਂ ਤਾਈਏ ਹੁਣ ਤੂੰ ਧੋਖਾ ਕਰੇਂਗੀ। ਨਹੀਂ ਤੇ ਅਗਲਿਆਂ ਨੇ ਇੰਨਾ ਕੁਝ ਕਿਹਾ ਸੀ, ਆ ਕਰਾਂਗੇ, ਉਹ ਕਰਾਂਗੇ, ਜੋ ਕਰਾਂਗੇ, ਉਦੋਂ ਅਸੀਂ ਵੋਟ ਪਾਈ ਆ। ਨਾ ਜੇ ਅਗਲਾ ਮੁੱਕਰ ਸਕਦਾ, ਮੈਨੂੰ ਮੁੱਕਰ ਦੇ ਤੰਗੀ ਆ। ਭਾਈ ਮੈਂ ਤਾਂ ਸੱਚੀ ਗੱਲ ਕਰਦੀ ਆ, ਬੁਰੀ ਤਾਂ ਆਪੇ ਲੱਗ ਜਾਂਦੀ ਆ। ਜਦੋਂ ਤੱਕੀਆਂ ਸੁਣਾਈਆਂ ਨੀ ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ। Tiger Style. ਜਿੱਦਣ ਦਾ ਯਕੀਵਾਂ ਤੂੰ ਸਾਲ ਟੱਪ ਗਈ, ਜਿੱਦਣ ਦਾ ਯਕੀਵਾਂ ਤੂੰ ਸਾਲ ਟੱਪ ਗਈ। ਸੱਜਰੀ ਜਵਾਨੀ ਵਾਲੀ ਗੱਲ ਪੱਕ ਗਈ, ਹੁਣ ਚਰਚੇ ਨੀ ਆਪ ਮੁਹਾਰੇ ਲੱਗ ਗਏ। ਤੇਰੀ ਚੜੀ ਦੀ ਜਵਾਨੀ ਨੂੰ ਸਿਤਾਰੇ ਲੱਗ ਗਏ, ਤੇਰੀ ਚੜੀ ਦੀ ਜਵਾਨੀ ਨੂੰ ਸਿਤਾਰੇ ਲੱਗ ਗਏ, ਤੇਰੀ ਚੜੀ ਦੀ ਜਵਾਨੀ ਨੂੰ ਸਿਤਾਰੇ ਲੱਗ ਗਏ, ਤੇਰੀ ਚੜੀ ਦੀ ਜਵਾਨੀ ਨੂੰ ਸਿਤਾਰੇ ਲੱਗ ਗਏ। ਸਜਾ ਕੇ ਨੈਣੀ ਪਾ ਲਿਆ, ਗੱਲਾਂ ਵਾਲੇ ਟੋਇਆਂ ਨੇ ਤਾਂ ਦਿਲ ਤੜਪਾ ਲਿਆ। ਹੁਣ ਟੋਣੇ ਹਾਰੀ ਨੈਣਾ ਚੋਂ ਇਸ਼ਾਰੇ ਲੱਗ ਗਏ, ਤੇਰੀ